ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੀਵੀਟੀ ਖੋਲ ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ। ਮੈਂ ਅਮਰਵੀਰ ਸਿੰਘ ਅੱਜ 14 ਅਪ੍ਰੈਲ 2020 ਇੱਕ ਵਿਸਾਖ ਨਾਨਕਸ਼ਾਹੀ ਸੰਮਤ 552 ਦੇ ਦਿਨ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਜਿਹੜੇ ਸਾਡੇ ਨਾਲ ਪਾਕਿਸਤਾਨੀ ਵੀਰ ਭੈਣ ਜੁੜੇ ਹੋਏ ਆ ਉਹਨਾਂ ਨੂੰ ਅਸਲਾਮ ਵਾਲੇਕੁਮ। ਵੀਰਜ਼, ਅੱਜ ਖਾਲਸਾ ਸਾਜਣਾ ਦਿਵਸ ਦਾ ਦਿਹਾੜਾ ਹੈ, ਜਿਸ ਦਿਨ 1699 ਦੇ ਸੰਨ ਦੇ ਵਿੱਚ ਖਾਲਸੇ ਦੀ ਸਿਰਜਣਾ ਕੀਤੀ ਗਈ ਸੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਵੱਲੋਂ। ਸੋ ਸਭ ਤੋਂ ਪਹਿਲਾਂ ਤਾਂ ਇਸ ਮੌਕੇ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਤੇ ਜਿਵੇਂ ਕਿ ਅਕਾਲ ਤਖਤ ਦੇ ਜਿਹੜੇ ਜਥੇਦਾਰ ਹੈਗੇ ਆ, ਜਥੇਦਾਰ ਜਗਤਾਰ ਸਿੰਘ ਹਵਾਰਾ, ਉਹਨਾਂ ਵੱਲੋਂ ਸੰਦੇਸ਼ ਦਿੱਤਾ ਗਿਆ ਸੀ ਸਿੱਖ ਕੌਮ ਨੂੰ ਕਿ ਆਪਣੇ ਘਰਾਂ ਦੇ ਉੱਪਰ ਬਾਹਰ ਜਿਹੜੀਆਂ ਨੇ ਕੇਸਰੀ ਨਿਸ਼ਾਨ ਸਾਹਿਬ, ਕੇਸਰੀ ਝੰਡੇ ਲਹਿਰਾ ਕੇ ਇਸ ਦਿਹਾੜੇ ਨੂੰ ਮਨਾਇਆ ਜਾਵੇ। ਜਦੋਂ ਅਸੀਂ ਇਸ ਵਕਤ ਕਰੋਨਾ COVID-19 ਦਾ ਇਹ ਜਿਹੜਾ ਪ੍ਰਕੋਪ ਇਸ ਵਕਤ ਚੱਲ ਰਿਹਾ ਹੈ, ਜੰਗ ਚੱਲ ਰਹੀ ਹੈ, ਉਹਦੇ ਖਿਲਾਫ ਅਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਹਾਂ। ਸੋ ਇਸ ਹਿਸਾਬ ਨਾਲ ਜਿਹੜਾ ਮੈਸੇਜ ਵੀ ਗਿਆ ਤੇ ਸਿੱਖਾਂ ਨੇ ਦੁਨੀਆ ਭਰ ਦੇ ਵਿੱਚ, ਪੰਜਾਬ ਦੇ ਵਿੱਚ ਹੋਵੇ ਜਾਂ ਬਾਹਰਲੇ ਮੁਲਕਾਂ ਦੇ ਵਿੱਚ, ਆਪਣੇ ਘਰਾਂ ਦੇ ਬਾਹਰ ਜਿਹੜੇ ਝੰਡੇ ਲਹਿਰਾ ਕੇ, ਕੇਸਰੀ ਨਿਸ਼ਾਨ ਲਹਿਰਾ ਕੇ ਖਾਲਸਾ ਸਾਜਣਾ ਦਿਵਸ ਨੂੰ ਮਨਾ ਵੀ ਰਹੀਆਂ ਨੇ ਸਿੱਖ ਸੰਗਤਾਂ। ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ। ਤੇ ਇੱਥੋਂ ਹੀ ਅੱਜ ਅਸੀਂ ਆਪਣੇ ਸੈਗਮੈਂਟ ਦੀ ਸੱਚੋ ਸੱਚ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਬਣੇ ਹੋਏ ਆ। ਡਾਕਟਰ ਸਾਹਿਬ, ਤੁਹਾਡਾ ਵੀ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਸੱਚੋ ਸੱਚ ਪ੍ਰੋਗਰਾਮ ਦੇ ਦੁਨੀਆ ਭਰ ਚ ਬੈਠੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਜਿਵੇਂ ਅਸੀਂ ਬੀਤੇ ਦਿਨਾਂ ਦੇ ਵਿੱਚ ਵੀ ਡਿਸਕਸ ਕੀਤਾ, ਉਹ ਇੰਗਲੈਂਡ ਤੋਂ ਪ੍ਰਿੰਸ ਚਾਰਲਸ ਹੋਣ, ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਜਨਰਲ ਹੋਣ, ਜਾਂ ਹੁਣ ਅਸੀਂ ਲੇਟੈਸਟ ਦੇਖਦੇ ਹਾਂ ਬਰਤਾਨੀਆ ਦੇ ਵਿੱਚੋਂ ਜਿਹੜੇ ਅਹੁਦੇਦਾਰ ਨੇ, ਇੱਥੇ ਨਿਊ ਜਰਸੀ ਦੇ ਜਿਹੜੇ ਗਵਰਨਰ ਨੇ, ਉਹਨਾਂ ਵੱਲੋਂ ਵੀ ਖਾਲਸਾ ਸਾਜਣਾ ਦਿਵਸ ਦੇ ਮੌਕੇ ਸਿੱਖਾਂ ਨੂੰ ਵਧਾਈ ਦਿੱਤੀ ਗਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਜਿਹੜਾ ਇੱਕ ਸੁਨੇਹਾ ਹੈਗਾ ਸਿੱਖ ਕੌਮ ਦੇ ਨਾਲ, ਜਿੱਥੇ ਉਹਨਾਂ ਨੇ ਸਿੱਖਾਂ ਦੀ ਸ਼ਲਾਘਾ ਵੀ ਕੀਤੀ ਹੈ ਤੇ ਖਾਲਸਾ ਸਾਜਣਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਮੌਕੇ ਤੇ ਵਧਾਈ ਵੀ ਦਿੱਤੀ ਹੈ। ਇਹਦੇ ਦੂਜੇ ਪੱਖ ਦੇ ਵਿੱਚ ਜਾਣ ਤੋਂ ਪਹਿਲਾਂ ਮੈਂ ਤੁਹਾਡਾ ਮੈਸੇਜ, ਸੰਦੇਸ਼ ਜਾਂ ਜਿਹੜੀਆਂ ਇਹ ਵਧਾਈਆਂ ਸਿੱਖ ਕੌਮ ਨੂੰ ਅੱਜ ਦੇ ਮੌਕੇ ਤੇ, ਅੱਜ ਦੇ ਦਿਹਾੜੇ ਤੇ ਦਿੱਤੀਆਂ ਜਾ ਰਹੀਆਂ ਨੇ, ਜਾਂ ਅਦਰਵਾਈਜ਼ ਖਾਲਸੇ ਦੀ ਸਿਰਜਣਾ ਦੀ ਅਹਿਮੀਅਤ, ਸਿੱਖੀ ਦਾ ਕਨਸੈਪਟ ਇੱਕ ਧਾਰਮਿਕ ਨਜ਼ਰੀਏ ਤੋਂ ਅੱਜ ਜਿਵੇਂ ਉਹਦੀ ਤੇ ਫਿਰ ਅੱਜ ਜਿਵੇਂ ਉਹਦੀ ਇੰਪਲੀਮੈਂਟੇਸ਼ਨ ਹੋ ਰਹੀ ਹੈ, ਉਹਦੇ ਤੇ ਤੁਹਾਡੇ ਵਿਚਾਰ ਜ਼ਰੂਰ ਜਾਣਨਾ ਚਾਹੂੰਗਾ। ਸਭ ਤੋਂ ਪਹਿਲਾਂ ਤਾਂ ਮੈਂ ਕੁੱਲ ਦੁਨੀਆ ਵਿੱਚ ਵਸਦੀ ਸਿੱਖ ਕੌਮ ਔਰ ਸਿੱਖ ਕੌਮ ਦੇ ਖੈਰ ਖੁਆਹ ਸਾਡੇ ਉਹ ਵੀਰ ਭੈਣਾਂ ਜਿਹੜੇ ਅੱਜ ਵੀ ਹਰ ਦੁੱਖ ਸੁੱਖ ਦੀ ਘੜੀ 'ਚ ਸਿੱਖ ਕੌਮ ਦੇ ਨਾਲ ਹਮਦਰਦੀ ਕਰਦੇ ਨੇ, ਪਿਆਰ ਕਰਦੇ ਨੇ, ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ, ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਨੂੰ ਪਿਆਰ ਕਰਦੇ ਨੇ, ਗੁਰੂ ਨਾਨਕ ਨਾਮ ਲੇਵਾ ਸਮੂਹ ਸੰਗਤਾਂ ਨੂੰ ਖਾਲਸਾ ਸਾਜਣਾ ਦੇ 331 ਵਰੇ ਗੰਢ ਦੇ ਉੱਤੇ ਬਹੁਤ-ਬਹੁਤ ਮੁਬਾਰਕ ਪੇਸ਼ ਕਰਦੇ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ COVID-19 ਦੇ ਇਹ ਸਾਰੇ ਅਸਰ ਨੇ ਇਸ ਵਾਰ ਦੁਨੀਆ ਭਰ ਦੇ ਵਿੱਚ ਜਿਹੜੀਆਂ ਵਿਸਾਖੀ ਸੈਲੀਬ੍ਰੇਸ਼ਨਸ ਨੇ, ਕਿਉਂਕਿ ਖਾਲਸਾ ਸਾਜਣਾ ਪਹਿਲੀ ਵਿਸਾਖ ਵਾਲੇ ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਅੱਜ ਮੁਕਾਮ ਹੈ, ਉੱਥੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਈ ਔਰ ਉਦਨ ਪਹਿਲੀ ਵਿਸਾਖ ਦਾ ਦਿਨ ਸੀ। ਔਰ ਬਹੁਤ ਵੱਡਾ ਇਕੱਠ ਜਿਹੜਾ ਇਤਿਹਾਸਕਾਰਾਂ ਨੇ ਲਗਭਗ 80,000 ਦਾ ਇਕੱਠ ਕਿਹਾ। 10ਵੇਂ ਪਾਤਸ਼ਾਹ ਨੇ ਥਾਂ ਥਾਈਂ ਹੁਕਮਨਾਮੇ ਭੇਜ ਕੇ, ਉਦੋਂ ਤੱਕ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸਾਰੇ ਸਾਊਥ ਏਸ਼ੀਆ ਦੇ ਵਿੱਚ ਸਨ, ਕਾਬਲ ਤੋਂ ਲੈ ਕੇ ਅਸਾਮ ਤੱਕ ਸਭ ਥਾਂ ਤੋਂ ਵੱਡੀ ਗਿਣਤੀ ਦੇ ਵਿੱਚ 80,000 ਦੇ ਕਰੀਬ ਸਿੱਖ ਸੰਗਤਾਂ ਦਾ ਇਕੱਠ ਸੀ, ਜਿੱਥੇ ਕਿ ਗੁਰੂ ਸਾਹਿਬ ਨੇ ਉਹ ਰੈਵੋਲੂਸ਼ਨ ਜਿਸ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਨੇ ਕੀਤੀ, ਉਹ ਨਵੇਕਲਾ ਥਾਟ ਜਿਹੜਾ ਗੁਰਮਤ ਵਿਚਾਰਧਾਰਾ ਅੱਜ ਅਖਵਾਉਂਦਾ ਹੈ, ਉਸ ਦਾ ਮੁਕੰਮਲ ਹੋਣਾ। ਮੁਕੰਮਲ ਜਦੋਂ ਅਸੀਂ, ਔਰ ਇੱਥੇ ਇਸ ਗੱਲ ਦਾ ਧਿਆਨ ਰਹੇ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਜਿਹੜੇ ਲਗਭਗ 550 ਸਾਲ ਪਹਿਲਾਂ ਇਸ ਧਰਤੀ ਦੇ ਉੱਤੇ ਆਏ, ਔਰ ਜਿਹੜਾ ਇਨਸਾਨੀਅਤ ਨਾਲ ਲਬਰੇਜ਼ ਥਾਟ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ,
ਜਿਸ ਦੇ ਵਿੱਚ ਪਿਆਰ ਸੀ ਹਰ ਇਨਸਾਨ ਦੇ ਲਈ, ਹਰ ਕੁਦਰਤ ਦੇ ਉਸ ਪਾਠ ਦੇ ਲਈ। ਜਦੋਂ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ, ਇਹ ਗੁਰੂ ਨਾਨਕ ਸਾਹਿਬ ਦਾ ਫਰਮਾਨ ਪੜ੍ਹਦੇ ਹਾਂ ਤੇ ਕੁਦਰਤ ਦੇ ਨਾਲ ਹਮਾਂਗੀ, ਸਮਾਜ ਦੇ ਵਿੱਚ ਇੱਕ ਬਰਾਬਰੀ ਦੀ ਗੱਲ ਕਿ ਸਾਰੇ ਜਿਹੜੇ ਨੇ ਉਹਨਾਂ ਦੇ ਲਈ ਜਸਟਿਸ ਹੋਏ। ਵਿਮਨ ਫੋਕ, ਔਰਤਾਂ ਦੇ ਲਈ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਔਰ ਔਰਤ ਦਾ ਦਰਜਾ ਨੈਕਸਟ ਟੂ ਗॉड, ਪੰਡੇ ਹੀ ਪੰਡ ਉਪਜੈ ਪੰਡੈ ਬਾਜ ਨਾ ਕੋਏ, ਨਾਨਕ ਪੰਡੈ ਬਾਹਰਾ ਇੱਕੋ ਸੱਚਾ ਸੋਏ। ਤੇ ਜ਼ੁਲਮ ਨੂੰ ਵੰਗਾਰਨਾ, ਜਦੋਂ ਗੁਰੂ ਸਾਹਿਬ ਇਹ ਫਰਮਾਉਂਦੇ ਨੇ ਕਿ ਇਸ ਧਰਤੀ ਦੇ ਉੱਤੇ ਕਿਸੇ ਨੂੰ ਹੱਕ ਨਹੀਂ ਹੈ ਕਿ ਕੋਈ ਕਿਸੇ ਦੇ ਹੱਕ ਖੋਏ, ਔਰ ਕੋਈ ਕਿਸੇ ਦੇ ਉੱਤੇ, ਆਮ ਜਨਤਾ ਦੇ ਉੱਤੇ ਜਿਹੜਾ ਜ਼ੁਲਮ ਕਰੇ। ਉਹ ਉਸ ਵੇਲੇ ਦੇ ਹਾਕਮ ਲੋਧੀ ਪਠਾਨ ਸਨ, ਜਾਂ 1521 1526 ਚ ਹਮਲਾਵਰ ਬਾਬਰ ਦੀਆਂ ਫੌਜਾਂ ਵੱਲੋਂ ਕੀਤੇ ਗਏ ਜ਼ੁਲਮ ਸਨ। ਗੁਰੂ ਨਾਨਕ ਸਾਹਿਬ ਨੇ ਬੁਲੰਦ ਆਵਾਜ਼ ਉਠਾਈ, ਔਰ ਇਹੀ ਵਿਚਾਰਧਾਰਾ। ਇਸ ਗੱਲ ਦਾ ਧਿਆਨ ਰਹੇ ਜਦੋਂ ਅਸੀਂ ਇਸ ਖਾਲਸਾ ਸਾਜਨਾ ਦੀ ਗੱਲ ਕਰਦੇ ਹਾਂ ਤੇ ਇਹ ਸਿੱਖ ਥਾਟ ਤੋਂ ਵੱਖਰੀ ਕੋਈ ਚੀਜ਼ ਨਹੀਂ ਹੈ ਕਿ ਕੋਈ ਨਵੀਂ ਗੱਲ ਜਿਹੜੀ ਹੈ ਜਿਸ ਨਾਲ ਪਿਛਲੇ ਦਾ ਤਾਲੁਕ ਨਹੀਂ ਹੈ। ਰਾਦਰ ਜਿਹੜੀ ਗੱਲ ਪਿੱਛੋਂ ਸ਼ੁਰੂ ਹੋਈ, ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਪ੍ਰਥਾਏ ਭਾਈ ਗੁਰਦਾਸ ਜੀ ਨੇ ਫਰਮਾਇਆ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਪੰਥ ਅਸੀਂ ਵੇ ਆਫ ਲਾਈਫ ਨੂੰ ਕਹਿੰਦੇ ਹਾਂ, ਉਸ ਰਸਤੇ ਨੂੰ ਕਹਿੰਦੇ ਹਾਂ। ਉਹ ਨਿਰਮਲ ਪੰਥ ਜਿਸ ਦੇ ਵਿੱਚ ਕੋਈ ਮੈਲ ਨਹੀਂ ਹੈ, ਕੋਈ ਖੋਟ ਨਹੀਂ ਹੈ। ਤੇ ਇਹੀ ਖੋਟ ਰਹਿਤ ਨਿਰਮਲ ਪੰਥ 10ਵੇਂ ਪਾਤਸ਼ਾਹ ਦੇ ਸਮੇਂ 5 ਪਿਆਰਿਆਂ ਦੇ ਰੂਪ ਚ ਅਸੀਂ ਖਾਲਸਾ ਪੰਥ ਕਹਿੰਦੇ, ਜਿਸ ਚੋਂ ਮੈਲ ਨਿਕਲ ਜਾਏ ਉਹ ਖਾਲਸ ਹੋ ਜਾਂਦਾ ਹੈ ਤੇ ਪੰਥ ਜ਼ਾਹਰ ਹੈ ਕਿ ਉਹ ਵੇ ਆਫ ਲਾਈਫ ਹੈ। ਇਸੇ ਤਰ੍ਹਾਂ ਜਦੋਂ ਭਾਈ ਗੁਰਦਾਸ ਇਹ ਯਾਦ ਕਰਵਾਉਂਦੇ ਨੇ ਸਿੱਧਾਂ ਦੇ ਨਾਲ ਡਿਬੇਟ, ਜਿਹੜਾ ਜੋਗ ਮਤ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਵੇ ਆਫ ਲਾਈਫ ਸੀ, ਤੇ ਉਹਨਾਂ ਨੂੰ ਬੁਲੰਦ ਆਵਾਜ਼ ਦੇ ਵਿੱਚ ਗੁਰੂ ਸਾਹਿਬ ਨੇ ਇਹ ਫਰਮਾਇਆ ਕਿ ਭਾਈ ਇਹ ਤੁਹਾਡਾ ਰਸਤਾ ਠੀਕ ਨਹੀਂ ਹੈ। ਅਲਟੀਮੇਟਲੀ ਗ੍ਰਸਤ ਦੇ ਵਿੱਚ ਰਹਿੰਦਿਆਂ ਹੀ ਜੀਵਨ ਜਾਚ ਫੈਮਿਲੀ ਲਾਈਫ ਲੀਡ ਕਰਦਿਆਂ ਵੀ ਤੁਸੀਂ ਰੱਬ ਨੂੰ ਪਾ ਸਕਦੇ ਹੋ। ਤੇ ਇਹੀ ਫਰਮਾਨ ਇਸ ਚੋਂ ਫਿਰ ਨਿਕਲਦਾ ਹੈ ਕਿ ਭਾਈ ਗੁਰੂ ਨਾਨਕ ਸਾਹਿਬ ਨੇ ਮਾਰਿਆ ਸਿੱਕਾ ਜਗਤ ਵਿੱਚ ਕੀਤੋਸ ਆਪਣਾ ਪੰਥ ਨਿਰਾਲਾ। ਜਦੋਂ ਅਸੀਂ ਖਾਲਸਾ ਪੰਥ ਦੇ ਨਿਰਾਲੇਪਨ ਦੀ ਗੱਲ ਕਰਦੇ ਹਾਂ ਤੇ ਇਹ ਗੁਰੂ ਨਾਨਕ ਸਾਹਿਬ ਪ੍ਰਤੀ ਭਾਈ ਗੁਰਦਾਸ ਕਹਿ ਰਹੇ ਨੇ ਕਿ ਇੱਕ ਨਵਾਂ ਕੋਇਨ, ਔਰ ਇਸ ਦੀ ਇਹ ਕੋਨੋਟੇਸ਼ਨ ਹੈ ਜਦੋਂ ਵੀ ਇੱਕ ਰਾਜ ਬਦਲਦਾ ਹੈ, ਨਵੇਂ ਬਾਦਸ਼ਾਹ ਆਉਂਦੇ ਸੀ ਜਾਂ ਨਵਾਂ ਸਾਮਰਾਜ ਕਾਇਮ ਹੁੰਦਾ ਸੀ ਤੇ ਉਹ ਆਪਣੇ ਨਵੇਂ ਸਿੱਕੇ ਢਾਲਦੇ ਸੀ ਆਪਣੀਆਂ ਟਕਸਾਲਾਂ ਚੋਂ, ਆਪਣੀਆਂ ਮਿੰਟਸ ਚੋਂ। ਸੋ ਇਹ ਨਾ ਤਾਂ ਸਿੱਖ ਧਰਮ ਕੋਈ 2 ਜਾਂ 3 ਧਰਮਾਂ ਦੇ ਮੇਲ ਦਾ ਨਾਂ ਹੈ, ਨਾ ਹੀ ਇਹ ਹਿੰਦੂ ਧਰਮ ਦੇ ਸੁਧਾਰ ਦਾ ਨਾਂ ਹੈ ਜਿਵੇਂ ਸਮਾਜ ਸੁਧਾਰਕ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ, ਜਾਂ ਨਾ ਹੀ ਇਹ ਭਗਤੀ ਲਹਿਰ ਦੀ ਕੰਟੀਨਿਊਟੀ ਸੀ ਜਿਹੜਾ ਕਿ ਉੱਥੋਂ ਦੀਆਂ ਟੈਕਸਟ ਬੁੱਕਸ ਦੇ ਵਿੱਚ ਹਿੰਦੂਤਵ ਵੀ ਪੜ੍ਹਾਉਂਦੇ ਨੇ। ਪਰ ਇਹ ਮਾਰਿਆ ਸਿੱਕਾ ਜਗਤ ਵਿੱਚ ਇਸ ਦੁਨੀਆ ਦੇ ਉੱਤੇ ਜਿਹੜਾ ਹੈ ਉਹ ਕੀਤੋਸ ਆਪਣਾ ਪੰਥ ਨਿਰਾਲਾ, ਇਹ ਨਿਰਾਲੇ ਪੰਥ ਦੀ ਬਿਗਨਿੰਗ ਸੀ। ਸੋ ਇਸ ਗੱਲ ਦੇ ਉੱਤੇ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਹੈ ਕਿ ਸਿੱਖ ਧਰਮ, ਸਿੱਖ ਦਾ ਮਤਲਬ ਸੀਕਰ ਆਫਟਰ ਦਾ ਟਰੂਥ ਹੈ, ਜਿਹੜਾ ਸੱਚ ਦਾ ਢੂੰਡਾਊ ਹੈ, ਸੱਚ ਦੇ ਰਸਤੇ ਤੇ ਤੁਰਿਆ। ਔਰ 1469 ਈਸਵੀ ਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਦੇ ਨਾਲ ਹੀ ਜਿਹੜੇ ਨੇ ਅਸੀਂ ਸਿੱਖ ਧਰਮ ਨੂੰ ਰਿਵੀਲਡ ਧਰਮ ਦੇ ਤੌਰ ਦੇ ਉੱਤੇ ਦੇਖਦੇ ਹਾਂ ਕਿ ਜਿੱਥੇ ਸੱਚ ਨਾਜ਼ਲ ਹੋਇਆ, ਜਿੱਥੇ ਬਾਣੀ ਆਈ ਹੈ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਸੋ ਗੁਰੂ ਨਾਨਕ ਸਾਹਿਬ ਦੇ ਜਨਮ ਦਾ ਵਰ੍ਹਾ ਹੀ ਜਿਹੜਾ ਹੈ ਉਹ ਰੈਵਲੇਸ਼ਨ ਦਾ ਸਾਲ ਹੈ, ਉਹ ਨਵੇਂ ਉਸ ਦੁਨੀਆ ਦੇ ਵਿੱਚ ਨਿਰਮਲ ਪੰਥ ਦੀ ਗੱਲ ਹੈ, ਨਿਰਾਲੇ ਪੰਥ ਦੀ ਗੱਲ ਹੈ। ਔਰ 1699 ਚ ਜਦੋਂ 80,000 ਦੇ ਇਕੱਠ ਚੋਂ 5 ਪਿਆਰਿਆਂ ਦੀ ਚੋਣ ਹੁੰਦੀ ਹੈ ਤੇ ਇਸ ਗੱਲ ਦਾ ਧਿਆਨ ਰਹੇ ਕਿ ਇਹ 5 ਪਿਆਰੇ ਤਲਵਾਰ ਦੀ ਧਾਰ ਦੇ ਉੱਤੇ ਪਰਖੇ ਜਾਂਦੇ ਨੇ। ਗੁਰੂ ਕਲਗੀਧਰ ਪਾਤਸ਼ਾਹ ਮਿਆਨ ਚੋਂ ਤਲਵਾਰ ਖਿੱਚ ਕੇ ਉਸ ਉੱਚੀ ਪਹਾੜੀ ਤੋਂ ਇਹ ਕਹਿੰਦੇ ਨੇ ਕਿ ਆਓ ਭਾਈ ਧਰਮ ਦੇ ਰਸਤੇ ਤੇ ਤੁਰਨ ਲਈ, ਸੱਚ ਹੱਕ ਇਨਸਾਫ ਦੇ ਰਸਤੇ ਤੇ, ਇਸ ਕੁਰਬਾਨੀ ਦੇ ਰਸਤੇ ਤੇ
ਜੇ ਤੁਸੀਂ ਤੁਰਨ ਵਾਲੇ ਹੋ, ਆਪਣੇ ਆਪ ਨੂੰ ਸਿੱਖ ਕਹਾਉਂਦੇ ਹੋ, ਤੇ ਆਓ ਆਪਣਾ ਸੀਸ ਪੇਟ ਕਰੋ, ਆਪਣਾ ਸਿਰ ਦਿਓ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜਾ ਕ੍ਰਾਈਟੇਰੀਆ 10ਵੇਂ ਪਾਤਸ਼ਾਹ ਨੇ 230 ਵਰੇ ਬਾਅਦ 1469 ਤੋਂ ਜਿਸ ਟੈਸਟ ਨੂੰ ਰੱਖਿਆ, ਇਹ ਤਾਂ ਗੁਰੂ ਨਾਨਕ ਸਾਹਿਬ ਨੇ ਹੀ ਇਸ ਦਾ ਪਰਚਾ ਲਿਖ ਦਿੱਤਾ ਸੀ। ਜਦੋਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਹਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ ਹੈ, ਉਜਰ ਨਹੀਂ ਕੀਤਾ। ਸੋ ਜ਼ਾਹਿਰ ਹੈ ਕਿ ਇੱਕ ਰੈਵੋਲੂਸ਼ਨ ਦੀ ਕੰਪਲੀਸ਼ਨ ਹੈ। ਔਰ 10 ਗੁਰੂ ਜਾਮਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ ਉਹ ਰੈਵੋਲੂਸ਼ਨ ਉਸ ਧਰਤੀ ਤੇ ਮੁਕੰਮਲ ਹੁੰਦਾ ਹੈ ਜਿਹੜੀ 5 ਦਰਿਆਵਾਂ ਦੀ ਧਰਤੀ ਹੈ, ਜਿਹੜੀ 5 ਆਬ ਹੈ, ਜਿੱਥੇ ਉਸ ਇਨਸਾਨ ਨੂੰ ਘੜਿਆ ਗਿਆ। ਗੁਰੂ ਨਾਨਕ ਸਾਹਿਬ ਨੇ ਆਈਡੀਓਲੋਜੀਕਲ ਫਾਊਂਡੇਸ਼ਨਸ ਲੇ ਕੀਤੀਆਂ ਔਰ ਉਹ ਗੱਲ ਸਮਝਾਈ ਕਿ ਭਾਈ ਇੱਥੇ ਅਲਟੀਮੇਟਲੀ ਖਾਲਸੇ ਦਾ ਕਨਸੈਪਟ ਜਿਹੜਾ 10ਵੇਂ ਪਾਤਸ਼ਾਹ ਦੇ ਨਾਲ ਮੁਕੰਮਲ ਹੋ ਕੇ ਰਾਜ ਕਰੇਗਾ, ਖਾਲਸਾ ਤੱਕ ਪਹੁੰਚਦਾ ਹੈ। ਇਸ ਦੀ ਫਾਊਂਡੇਸ਼ਨ ਗੁਰੂ ਨਾਨਕ ਸਾਹਿਬ ਨੇ ਉਸ ਰਾਜ ਭਾਗ ਦੇ ਕਨਸੈਪਟ ਦੀ ਫਾਊਂਡੇਸ਼ਨ ਇਸ ਆਈਡੀਓਲੋਜੀਕਲ ਵਿਚਾਰ ਦੇ ਨਾਲ ਸਪਸ਼ਟਤਾ ਨਾਲ ਜਿਸ ਨੂੰ ਪੱਟ ਬਿਆਨਦੇ ਨੇ ਗੁਰਬਾਣੀ ਦੇ ਅੰਦਰ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਕਿ ਇਹ ਰਾਜ ਜਿਹੜਾ ਗੁਰੂ ਨਾਨਕ ਨੇ ਚਲਾਇਆ ਇਸ ਦਾ ਕਿਲਾ ਸੱਚ ਦੇ ਕਿਲੇ 'ਚ, ਔਰ ਜਿਹਦੀ ਨੀਂਹ ਬੜੀ ਡੂੰਗੀ ਹੈ, ਬੜੀ ਪੁਖਤਾ ਹੈ, ਬੜੀ ਮਜ਼ਬੂਤ ਹੈ, ਬੜੀ ਸਤਾਣੀ ਨੀਂਹ ਹੈ। ਸੋ ਇਹ ਸੱਚ ਦਾ ਕਿਲਾ ਹੈ ਔਰ ਜਿਸ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ ਔਰ ਜਿਹੜਾ ਥਾਟ ਟਿਲ ਐਟਰਨਿਟੀ ਰਹੇਗਾ, ਕਿਉਂਕਿ ਅਬ ਚਲ ਨੀਂਹ ਧਰੀ ਗੁਰੂ ਨਾਨਕ, ਨਿਤ ਨਿਤ ਚੜੇ ਸਵਾਈ। ਇਸ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ ਹੈ ਔਰ ਇਸ ਦੀ ਰੋਜ਼ਾਨਾ ਹਰ ਚੜ੍ਹਦੇ ਸੂਰਜ ਦੇ ਨਾਲ ਚੜ੍ਹਤ ਹੋਏਗੀ। ਸੋ ਜੇ ਅਸੀਂ ਇਹਨਾਂ 550 ਵਰਿਆਂ ਵੱਲ ਦੇਖੀਏ ਔਰ ਖਾਸ ਤੌਰ ਤੇ ਪਿਛਲੇ 321 ਵਰਿਆਂ ਵੱਲ ਦੇਖੀਏ ਕਿ ਕਿਵੇਂ ਇਹ ਕਨਸੈਪਟ ਮੁਕੰਮਲ ਹੁੰਦਾ ਹੈ, ਉਸ 80,000 ਦੀ ਇਕੱਠ ਚੋਂ ਉਸ ਤੇਗ ਦੀ ਧਾਰ ਤੇ, ਤਲਵਾਰ ਦੀ ਧਾਰ ਤੇ ਆ ਕੇ ਆਪਣਾ ਆਪਾ ਕੁਰਬਾਨ ਕਰਨ ਵਾਲੇ 5 ਜਿਨ੍ਹਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਗਲ ਨਾਲ ਲਾ ਕੇ ਪਿਆਰੇ ਫਰਮਾਉਂਦੇ ਨੇ ਕਿ ਲਵਡ ਵਨਸ, ਔਰ ਉਹਨਾਂ ਦਾ ਉਹ ਰੁਤਬਾ ਕਿਉਂਕਿ ਉਹ ਉਸ ਪ੍ਰੀਖਿਆ ਚੋਂ ਪੂਰੇ ਉਤਰਦੇ ਨੇ ਔਰ ਉਹਨਾਂ ਨੂੰ ਜਦੋਂ ਅੰਮ੍ਰਿਤ ਦੀ ਦਾਤ ਬਖਸ਼ੀ ਜਾਂਦੀ ਹੈ ਤੇ ਫਿਰ ਜਿਹੜੇ ਡਾਇਰੈਕਟਿਵਸ ਨੇ, ਜਿਹੜੇ ਆਲਮੋਸਟ ਜਿਹੜੇ ਆਈਡੀਅਲਸ ਗੁਰੂ ਨਾਨਕ ਸਾਹਿਬ ਨੇ ਔਰ 10 ਜਾਮਿਆਂ 'ਚ ਲਗਾਤਾਰਤਾ ਨਾਲ ਤੁਰੇ, ਉਹਨਾਂ ਨੂੰ ਬਿਲਕੁਲ ਸੋਲੀਡੀਫਾਈ ਕਰਕੇ ਉਸ ਤੇ ਫਾਈਨਲ ਸਟੈਂਪ ਲੱਗਦੀ ਹੈ, ਫਾਈਨਲ ਕਨਸਟੀਟਿਊਸ਼ਨ ਦੇ ਉੱਤੇ ਸਟੈਂਪ ਲੱਗਦੀ ਹੈ, ਜਦੋਂ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਅੱਜ ਤੋਂ ਤੁਹਾਡੀ ਕੁੱਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਤੁਸੀਂ ਖਾਲਸਾ ਹੋ, ਕਿ ਹੁਣ ਤੁਹਾਡੀ ਕੋਈ ਕੁੱਲ ਜ਼ਾਤ ਨਹੀਂ ਹੈ। ਇਹ ਬ੍ਰਾਹਮਣਵਾਦ ਦਾ, ਬ੍ਰਾਹਮਣ ਕਸ਼ਤਰੀ ਵੈਸ਼ੂ ਦਾ ਕਲੰਕ ਕੋਡ ਇਹ ਹਮੇਸ਼ਾ ਦੇ ਲਈ ਖਤਮ ਹੈ। ਤੁਹਾਡਾ ਕੋਈ ਊਚ ਨੀਚ ਜ਼ਾਤ ਆਧਾਰਿਤ ਵੀ ਨਹੀਂ ਹੈ, ਕਿੱਤਾ ਆਧਾਰਿਤ ਵੀ ਨਹੀਂ ਹੈ, ਪੈਸਾ ਆਧਾਰਿਤ ਵੀ ਨਹੀਂ ਹੈ। ਜਿਵੇਂ ਯੂਰਪ ਦੇ ਵਿੱਚ ਅਪਰ ਕਲਾਸ, ਐਲੀਟ, ਰਾਇਲ ਔਰ ਬਲੂ ਕਲਾਸ, ਇਹ ਸਾਰੇ ਕਨਸੈਪਟ ਸੀ ਕਿ ਨਹੀਂ, ਤੁਸੀਂ ਸਾਰੇ ਅੱਜ ਤੋਂ ਬਾਅਦ ਇਸ ਇੱਕ ਬਾਟੇ ਦੇ ਵਿੱਚ ਤੁਸੀਂ ਅੰਮ੍ਰਿਤ ਛਕ ਰਹੇ ਹੋ, ਇੱਕ ਸਫ ਦੇ ਵਿੱਚ ਤੁਸੀਂ ਬੈਠੇ ਹੋ ਔਰ ਤੁਸੀਂ ਆਪਸ ਦੇ ਵਿੱਚ ਭਾਈ ਹੋ। ਇਸ ਲਈ ਸਿੱਖਾਂ ਦਾ ਸਭ ਤੋਂ ਆਨਰੇਬਲ ਜਿਹੜਾ ਲਫ਼ਜ਼ ਅਸੀਂ ਇੱਕ ਦੂਸਰੇ ਨੂੰ ਸੰਬੋਧਨ ਕਰਦੇ ਹਾਂ ਉਹ ਭਾਈ ਸਾਹਿਬ ਹੈ, ਬ੍ਰਦਰ। ਔਰ ਉਸ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਇਸ ਰੈਵੋਲੂਸ਼ਨ ਦੀ ਸ਼ੁਰੂਆਤ ਜਿਸ ਦੇ ਵਿੱਚ ਈਵਨ ਨੋਮਨਕਲੇਚਰ ਬਦਲ ਦਿੱਤਾ ਜਾਂਦਾ ਹੈ ਕਿ ਅੱਜ ਤੋਂ ਤੁਸੀਂ ਸਾਰੇ ਮੇਰੇ ਸਿੰਘ ਹੋ। ਔਰ ਜਦੋਂ ਇਹ ਅੰਮ੍ਰਿਤ ਦੀ ਦਾਤ ਬੀਬੀਆਂ ਨੂੰ ਮਿਲਦੀ ਹੈ, ਉਹਨਾਂ ਨੂੰ ਕੌਰ, ਜਿਸ ਦਾ ਮਤਲਬ ਹੈ ਪ੍ਰਿੰਸ, ਸਿੰਘ ਦਾ ਮਤਲਬ ਹੈ ਸੋਵਰਨ, ਲਾਇਨ, ਕਿ ਜਿਵੇਂ ਲਾਇਨ ਜੰਗਲ ਦਾ ਬਾਦਸ਼ਾਹ ਹੈ ਉਹ ਸੋਵਰਨ ਹੈ, ਇਸੇ ਤਰ੍ਹਾਂ ਸਿੱਖ ਕਿਸੇ ਦੀ ਸਬਆਰਡੀਨੇਸ਼ਨ ਨਹੀਂ ਕਬੂਲੇਗਾ, ਕਿਸੇ ਦੀ ਗੁਲਾਮੀ ਨਹੀਂ ਕਬੂਲੇਗਾ। ਔਰ ਇਹੀ ਉਸ ਦਾ ਆਈਡੀਅਲ ਜਿਹੜਾ ਭਾਈ ਰਤਨ ਸਿੰਘ ਭੰਗੂ ਜਦੋਂ ਡਿਫਾਈਨ ਕਰਦੇ ਨੇ ਖਾਲਸੇ ਨੂੰ,
ਕਹਿੰਦੇ ਨੇ ਖਾਲਸਾ ਬਾਦਸ਼ਾਹ ਜਾਂ ਬਾਗੀ, ਜਾਂ ਖਾਲਸਾ ਸੋਵਰਨ ਹੈ ਤੇ ਜਾਂ ਸੋਵਰਨਿਟੀ ਲਈ ਲੜ ਰਿਹਾ, ਗੁਲਾਮ ਨਹੀਂ। ਗੁਲਾਮੀ ਸਟੇਟ ਆਫ ਮਾਈਂਡ ਹੈ। ਸੋ ਇਹ ਜਿਹੜਾ ਯੂਨੀਕ, ਔਰ ਜਦੋਂ ਅਸੀਂ ਔਰਤ ਦੇ ਰੁਤਬੇ ਦੀ ਗੱਲ ਕਰਦੇ, ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਮੇਰੀਆਂ ਸ਼ਹਿਜ਼ਾਦੀਆਂ ਨੇ, ਮੇਰੇ ਪ੍ਰਿੰਸ ਨੇ। ਔਰ ਜਿਹੜੇ 5 ਕਕਾਰ ਖਾਲਸੇ ਨੂੰ ਬਖਸ਼ੇ ਜਾਂਦੇ ਨੇ, ਹੁਣ ਜਿਸ ਬੀਬੀ ਨੇ ਅੰਮ੍ਰਿਤਪਾਨ ਕੀਤਾ, ਜਿਸ ਦੇ ਗਾਤਰੇ ਕਿਰਪਾਨ ਹੈ, ਉਹ ਅਬਲਾ ਨਹੀਂ ਹੈ। ਜਿਹੜਾ ਸਾਰਾ ਸਦੀਆਂ ਦਾ ਜਾਂ ਮਿਲੇਨੀਅਮਸ ਦਾ ਕਨਸੈਪਟ ਸੀ, ਅਬਲਾ ਵਿਦਆਊਟ ਪਾਵਰ, ਕਮਜ਼ੋਰ, ਹੀਣੀ, ਕੋਈ ਰੱਖੜੀ ਬਣ ਰਹੀ ਹੈ ਕਿ ਮੇਰੀ ਰੱਖਿਆ ਭਰਾ ਕਰੇਗਾ, ਫਲਾਣਾ ਕਰੇਗਾ, ਉਹਨਾਂ ਨੇ ਕਿਹਾ ਨਹੀਂ, ਇਹ ਮੇਰੀਆਂ ਸ਼ਹਿਜ਼ਾਦੀਆਂ ਨੇ। 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਇਹਨਾਂ ਦੇ ਕੋਲ ਕਿਰਪਾਨ ਹੈ, ਕਿਰਪਾ ਤੇ ਆਨ ਦਾ ਮੇਲ। ਸੋ ਇਹ ਜਿਹੜੀ ਯੂਨੀਕ ਹਿਊਮਨ ਹਿਸਟਰੀ ਦੀ ਗੱਲ ਹੈ। ਔਰ ਜੇ ਇਹਨਾਂ 321 ਸਾਲਾਂ ਦਾ ਖਾਲਸੇ ਦਾ ਇਤਿਹਾਸ ਦੇਖੀਏ ਤੇ ਫਿਰ ਹਰ ਕੋਈ ਜਿਹੜਾ ਇਤਿਹਾਸ ਦਾ ਵਿਦਿਆਰਥੀ ਹੈ, ਉਹ ਆਪਣੇ ਕੋਈ ਵੀ ਜਿਹੜਾ ਬਾਇਸਡ ਐਨਕਾਂ ਉਤਾਰ ਕੇ ਇਸ ਹਿਸਟਰੀ ਨੂੰ ਦੇਖੇਗਾ ਤੇ ਫਿਰ ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਇਹਨਾਂ ਪਿਛਲੀਆਂ 3 ਸਦੀਆਂ ਦੇ ਵਿੱਚ 4 ਪਾਵਰਫੁਲ ਬਾਦਸ਼ਾਹੀਆਂ, ਜਿਨ੍ਹਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਣ, ਜਿਨ੍ਹਾਂ ਨੇ ਸਿੱਖਾਂ ਨੂੰ ਨੇਸਤੋ ਨਾਬੂਦ ਕਰਨ ਦੇ ਲਈ ਘੱਲੂਘਾਰੇ ਵਰਤਾਏ ਹੋਣ, ਜਿਨ੍ਹਾਂ ਨੇ ਸਿੱਖਾਂ ਨੂੰ ਉਹਨਾਂ ਦੇ ਘਰਾਂ ਘਾਟਾਂ ਤੋਂ ਉਜਾੜਿਆ ਹੋਏ। ਵੱਖਰੀ ਗੱਲ ਹੈ ਕਿ 18ਵੀਂ ਸਦੀ 'ਚ ਜੰਗਲ ਸਾਡੇ ਘਰ ਸੀ। ਅੱਜ 5 ਮਿਲੀਅਨ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ, ਜਿਨ੍ਹਾਂ ਚੋਂ ਬਹੁਤੇ ਉਹ ਨੇ ਜਿਨ੍ਹਾਂ ਨੂੰ ਉਸ ਹਕੂਮਤ ਨੇ ਖਦੇੜਿਆ ਕਿ ਉਹ ਉਹਨਾਂ ਨੂੰ ਉੱਥੇ ਆਰਾਮ ਨਾਲ ਆਪਣੀ ਸੋਵਰਨਿਟੀ ਦੇ ਉਸ ਮਾਣ ਨਾਲ ਜੋੜ ਨਹੀਂ ਦੇਣਾ ਚਾਹੁੰਦੇ। ਔਰ ਇਹ ਸਾਰਾ ਇਹਨਾਂ 3 ਸਦੀਆਂ ਦੇ ਵਿੱਚ 4 ਬਾਦਸ਼ਾਹੀਆਂ, ਉਹ ਮੁਗਲ ਹੋਣ, ਉਹ ਦਰਾ ਖੈਬਰ ਪਾਰ ਦੇ ਆਉਣ ਵਾਲੇ ਹਮਲਾਵਰ ਹੋਣ, ਉਹ ਅੰਗਰੇਜ਼ੀ ਸਾਮਰਾਜ ਹੋਏ, ਜਾਂ ਅੱਜ ਦੇ ਹਿੰਦੂਤਵੀ ਹਾਕਮ ਹੋਣ, ਤੇ ਜੇ ਇਸ ਸਭ ਦੇ ਬਾਵਜੂਦ ਇਹਨਾਂ 3 ਸਦੀਆਂ 'ਚ ਮੌਤ ਦੀ ਘਾਟੀ ਚੋਂ ਗੁਜ਼ਰਨ ਦੇ ਬਾਵਜੂਦ, ਘੱਲੂਘਾਰਿਆਂ ਚੋਂ ਗੁਜ਼ਰਨ ਦੇ ਬਾਵਜੂਦ, ਇਸ ਗੱਲ ਦੀ ਸਾਖੀ ਉਹ ਬੀਕਾਨੇਰ ਹੋਏ, ਉਹ ਲੱਖੀ ਜੰਗਲ ਹੋਏ, ਉਹ ਪੰਜਾਬ ਦੇ ਦਰਿਆ ਹੋਣ, ਉਹ ਗਵਾਹੀ ਦੇਣਗੇ ਕਿ ਖਾਲਸੇ ਨੇ ਮੁੱਠੀ ਮੁੱਠੀ ਪਰ ਛੋਲਿਆਂ ਤੇ ਗੁਜ਼ਾਰਾ ਕੀਤਾ, ਘੋੜਿਆਂ ਦੀਆਂ ਕਾਠੀਆਂ ਨੂੰ ਆਪਣਾ ਘਰ ਬਣਾਇਆ। 4 ਜਨਰੇਸ਼ਨਾਂ ਜੰਗਲਾਂ ਦੇ ਵਿੱਚ ਜਿਹੜੀਆਂ ਨੇ ਆਪਣੀ ਸਰਵਾਈਵਲ ਦੇ ਲਈ ਜੂਝਦੀਆਂ ਰਹੀਆਂ, ਲੇਕਿਨ ਉਹਨਾਂ ਦਾ ਇਹ ਰਿਜ਼ੋਲਵ ਹਮੇਸ਼ਾ ਕਾਇਮ ਰਿਹਾ ਕਿ ਹਮ ਪਾਤਸ਼ਾਹੀ ਸਤਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ, ਤਹਿ ਤਹਿ ਤਖਤ ਬਣਾਏ। ਕਿ ਸਾਨੂੰ ਪਾਤਸ਼ਾਹਤ, ਸੋਵਰਨਿਟੀ गुरु ने बख्शी है, इन गरीब सिखन को देऊं पातशाही, ये याद करें हमारी गुरियाई। यही फेथ ने सानू सरवाइव करवाया। और ये सिर्फ 5 सीस लैके दिता अमृत नहीं सी, इस फिर अमृत दे दाते शमशेरे बहादुर चिट्टियां बाजां वाले 10वें पातशाह ने अपना सरबंस पंथ दे ਤੋਂ ਕੁਰਬਾਨ ਕੀਤਾ। ਜਦੋਂ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਯਾਦ ਕਰਦੇ ਹਾਂ, ਪਿਤਾ ਦੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਗੁਜਰੀ ਜੀ ਦੀ ਸ਼ਹਾਦਤ, ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ, ਔਰ ਇਸ ਸਾਰੇ ਤੋਂ ਬਾਅਦ ਵੀ ਇਹ ਫਰਮਾਇਆ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ, ਚਾਰ ਮੁਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਔਰ ਇਹੀ ਕਨਸੈਪਟ ਅੱਜ ਜਦੋਂ ਖਾਲਸਾ, ਗੁਰੂ ਕਲਗੀਧਰ ਦਾ ਖਾਲਸਾ, ਗੁਰੂ ਨਾਨਕ ਦੇ ਪੁੱਤਰ ਪੁੱਤਰੀਆਂ ਦੁਨੀਆ ਭਰ ਦੇ ਹਰ ਕੋਨੇ ਦੇ ਵਿੱਚ ਵਸਦੇ ਨੇ, ਜਿੱਥੇ ਸਾਡੇ ਕੇਸਰੀ ਨਿਸ਼ਾਨ ਲਹਿਰਾ ਰਹੇ ਨੇ। ਬੇਸ਼ੱਕ ਕੋਰੋਨਾ ਦੇ ਪ੍ਰਭਾਵ ਨੇ ਇਸ ਵਾਰ ਉਹ ਲੱਖਾਂ ਦੇ ਇਕੱਠ, ਪ੍ਰੋਸੈਸ਼ਨ, ਸਾਡੇ ਨਗਰ ਕੀਰਤਨ ਜਾਂ ਪੰਜਾਬ ਦੀ ਧਰਤੀ ਤੇ ਦਰਬਾਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਦਮਦਮਾ ਸਾਹਿਬ ਉਹ ਇਕੱਠ ਨਹੀਂ ਨੇ, ਪਰ ਉਹੀ ਖਾਲਸੇ ਦਾ ਰੂਪ, ਖਾਲਸੇ ਦੇ ਉਹਨਾਂ ਨੌਜਵਾਨ ਸਾਡੇ ਸਿੰਘ ਸਿੰਘਣੀਆਂ ਦੇ ਰੂਪ ਚ ਦੁਨੀਆ ਭਰ ਦੇ ਵਿੱਚ ਜਿਹੜਾ ਹੈ ਉਹ ਜ਼ਾਹਰ ਹੋਇਆ, ਜਿੱਥੇ ਉਹ ਲੋੜਵੰਦਾਂ ਦੀ ਸੇਵਾ ਕਰ ਰਹੇ ਨੇ, ਉਹਨਾਂ ਨੂੰ ਫੂਡ ਪ੍ਰੋਵਾਈਡ ਕਰ ਰਹੇ ਨੇ, ਉਹਨਾਂ ਨੂੰ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਪ੍ਰੋਵਾਈਡ ਕਰ ਰਹੇ ਨੇ। ਹਰ ਕਿਸਮ ਦੀ, ਹਰ ਹਕੂਮਤ ਦੇ ਆਗੂ ਨੇ ਜਿੱਥੇ ਜਿੱਥੇ ਵੀ ਇਸ ਵਿਸਾਖੀ ਦੇ ਮੌਕੇ ਸਿੱਖਾਂ ਨੂੰ ਮੁਬਾਰਕਬਾਦ ਦਿੱਤੀ ਹੈ, ਉੱਥੇ ਉਹਨੇ ਨਾਲ ਹੀ ਜਿਹੜੀ ਕਰੰਟ ਹੈ, ਨਹੀਂ ਹੈ ਕਿ ਉਹ ਕੋਈ ਹਿਸਟਰੀ ਦੀ ਗੱਲ ਕਰ ਰਹੇ ਨੇ ਬੀਤੇ ਦੀ, ਉਹ ਯਾਦ ਕਰਦੇ ਆ, ਇਹ ਗੱਲ ਨਾਲ ਦੁਹਰਾ ਰਹੇ ਨੇ ਕਿ ਅੱਜ ਵੀ ਸਿੱਖ ਸਭ ਤੋਂ ਅੱਗੇ ਨੇ
ਕਰੋਨਾ ਦੇ ਇਸ ਸੰਕਟ ਦੇ ਵੇਲੇ ਇਨਸਾਨੀਅਤ ਦੀ ਸੇਵਾ। ਸੋ ਮੈਂ ਸਮਝਦਾ ਹਾਂ ਕਿ ਇਹੀ ਜਿਹੜਾ ਸੰਕਲਪ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਦਿੱਤਾ ਸੀ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਇਸ ਨੂੰ ਸਿੱਖ ਅੱਗੇ ਤੋਰ ਰਹੇ ਨੇ। ਇਹ ਵੱਖਰੀ ਗੱਲ ਹੈ ਕਿ ਇਸ ਸੋਭਾ ਦੇ ਵੇਲੇ ਜਦੋਂ ਕਿ ਸਿੱਖ ਜਾਨਾਂ ਨੂੰ ਖਤਰੇ 'ਚ ਪਾ ਕੇ ਦੁਨੀਆ ਭਰ ਦੇ ਪਿੰਡ ਦੇ ਵਿੱਚ ਉਤਰੇ ਨੇ, ਭਾਰਤੀ ਉਹ ਚੌਥੀ ਕੂਵਤ ਜਿਹਨੇ ਸਿੱਖੀ ਦਾ ਨਾਮੋ ਨਿਸ਼ਾਨ ਮਿਟਾਉਣ ਦੇ ਲਈ ਪਿਛਲੇ 35 ਵਰਿਆਂ 'ਚ ਇੱਕ ਤੋਂ ਬਾਅਦ ਇੱਕ ਘੱਲੂਘਾਰਾ ਵਰਤਾਇਆ, ਔਰ ਅੱਜ ਹਿੰਦੂ ਤਵੀਆਂ ਦੇ ਹੱਥ 'ਚ ਪਾਵਰ ਹੈ, ਔਰ ਉਹਨਾਂ ਨੇ ਕਿਵੇਂ ਇੱਕ ਨਫ਼ਰਤ ਅਨਲੀਸ਼ ਕੀਤੀ ਹੋਈ ਹੈ ਘੱਟ ਗਿਣਤੀਆਂ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ ਕਿਸ ਕਿਸਮ ਦੀ ਨਫ਼ਰਤ ਚੱਲ ਰਹੀ ਹੈ, ਔਰ ਸਿੱਖਾਂ ਦੇ ਖਿਲਾਫ ਵੀ ਕੋਈ ਘੱਟ ਨਹੀਂ ਹੈ। ਔਰ ਇਹ ਕੋਈ ਅਤਕਥਨੀ ਨਹੀਂ ਹੈ ਕਿ ਈਵਨ ਜੇ ਬਾਦਲਾਂ ਵੱਲੋਂ ਜਿਹੜੇ ਮਨੋਨੀਤ ਜਥੇਦਾਰ ਐਕਟਿੰਗ ਨੇ ਗਿਆਨੀ ਹਰਪ੍ਰੀਤ ਸਿੰਘ, ਉਹ ਦਮਦਮਾ ਸਾਹਿਬ ਤਖਤ ਸਾਹਿਬ ਵਿਖੇ ਇਹ ਕਹਿੰਦੇ ਨੇ ਕਿ ਭਾਈ ਇਹ ਸਾਰੇ ਉਪਕਾਰ ਭੁੱਲਣ ਵਾਲੇ ਲੋਕ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਭੁਲਾਉਣ ਵਾਲੇ ਲੋਕ, ਔਰ ਇੱਕ ਘਟਨਾ ਦੇ ਬਹਾਨੇ ਨਾਲ ਨਿਹੰਗ ਸਿੰਘਾਂ ਦੀ ਝੜਪ ਪੁਲਿਸ ਦੇ ਨਾਲ ਸਮੁੱਚੀ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਲਈ ਕਿਵੇਂ ਪੇਸ਼ ਨੇ। ਪਰ ਉਹਨਾਂ ਨੇ ਠੀਕ ਕਿਹਾ ਕਿ ਭਾਈ ਜੇ ਬਿੱਛੂ ਆਪਣਾ ਸੁਭਾਅ ਨਹੀਂ ਛੱਡਦਾ ਡੰਗ ਮਾਰਨ ਦਾ, ਸੱਪ ਆਪਣਾ ਸੁਭਾਅ ਨਹੀਂ ਛੱਡਦਾ ਡੰਗ ਮਾਰਨ ਦਾ, ਤੇ ਖਾਲਸੇ ਦਾ ਪਰਉਪਕਾਰੀ ਸੁਭਾਅ ਹੈ। ਖਾਲਸਾ ਪਰਮਾਤਮਾ ਦੀ ਮੌਜ 'ਚ ਪ੍ਰਗਟ ਹੋਇਆ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਖਾਲਸੇ ਨੇ ਉਸ ਪਰਮਾਤਮਾ ਦੀ ਮੌਜ ਵਾਲੇ ਗੁਣਾਂ ਨੂੰ ਹੀ ਅੱਗੇ ਤੋਰਦੇ ਆ, ਜਨਰੋਸਿਟੀ ਵੀ ਰੱਖਣੀ ਹੈ, ਹਰ ਇੱਕ ਦੀ ਮਦਦ ਵੀ ਕਰਨੀ ਹੈ। ਪਰ ਇਸ ਗੱਲ ਦਾ ਧਿਆਨ ਰਹੇ ਕਿ ਅਸੀਂ ਸਿਰਫ ਲੰਗਰ ਵਰਤਾਣ ਜਾਂ ਵਾਹਵਾ ਲੈਣ ਦੇ ਲਈ ਹੀ ਨਹੀਂ ਹੈ, ਖਾਲਸਾ ਸੋਵਰਨਿਟੀ ਦੇ ਲਈ, ਰਾਜ ਭਾਗ ਦੇ ਲਈ, ਔਰ ਅਲਟੀਮੇਟਲੀ ਸਾਡਾ ਅੱਜ ਦੇ ਕੰਟੈਕਸਟ ਦੇ ਵਿੱਚ ਜਿਨ੍ਹਾਂ ਦੇ ਨਾਲ ਸਾਡੀ ਜੰਗ ਹੈ, ਜਿਨ੍ਹਾਂ ਨੇ ਸਾਡਾ ਨਾਮੋ ਨਿਸ਼ਾਨ ਮਿਟਾਉਣ ਦੇ ਲਈ ਜਿਸ ਕਿਸਮ ਦੀਆਂ ਨੀਤੀਆਂ ਅਪਣਾਈਆਂ ਹੋਈਆਂ ਨੇ, ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ ਹੈ। ਇਹ ਰਿਜ਼ੋਲਵ ਸਾਡਾ ਹੈ, ਇਸ ਦੇ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ। ਔਰ ਅੱਜ ਜਦੋਂ ਅਸੀਂ ਇਸ ਦਿਨ ਦੇ ਉੱਤੇ ਇੱਕ ਦੂਸਰੇ ਨੂੰ ਮੁਬਾਰਕਬਾਦ ਦੇ ਰਹੇ ਹਾਂ ਤੇ ਸਾਡੀਆਂ ਯਾਦਾਂ ਦੇ ਵਿੱਚ ਨਾ ਸਿਰਫ ਬੀਤੇ ਸਮੇਂ ਦੇ, ਬੀਤੇ ਇਤਿਹਾਸ ਦੇ ਸ਼ਹੀਦ ਸਿੰਘ ਸਿੰਘਣੀਆਂ ਨੇ ਜਿਨ੍ਹਾਂ ਨੂੰ ਅਸੀਂ ਆਪਣੀ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ, ਪਰ ਪਿਛਲੇ ਲਗਭਗ 4 ਦਹਾਕਿਆਂ ਦੇ ਉਹ 1.5 ਲੱਖ ਤੋਂ ਜ਼ਿਆਦਾ ਗੁਰੂ ਕੇ ਲਾਡਲੇ ਸਪੁੱਤਰ ਸਪੁੱਤਰੀਆਂ ਜਿਨ੍ਹਾਂ ਨੇ ਆਪਣੇ ਸਿਰਾਂ ਦੀ ਭੇਟ ਜਿੱਥੇ ਆਪਣੇ ਪਿਤਾ ਦੀ ਹਜ਼ੂਰ ਕੀਤੀ, ਪਰ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਹਾਕਮਾਂ ਦੇ ਸਿਰਾਂ ਤੇ ਇਸ ਲਈ ਭੰਨੇ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨ ਮਤਾ ਹੋਏ, ਮਾਣ ਮਤਾ ਹੋਏ। ਉਹਨਾਂ ਸਮੂਹ ਨੂੰ ਵੀ ਅਸੀਂ ਆਪਣੀਆਂ ਯਾਦਾਂ 'ਚ ਲਿਆਈਏ ਜਿਹੜੇ ਅੱਜ ਵੀ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ, ਉਹ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਣ, ਔਰ ਅੱਜ ਜਿਵੇਂ ਇਸ ਪਟਿਆਲਾ ਘਟਨਾ ਦੀ ਆੜ ਦੇ ਵਿੱਚ ਲਗਾਤਾਰਤਾ ਦੇ ਨਾਲ ਗ੍ਰਿਫਤਾਰੀਆਂ ਦਾ ਸਿਲਸਿਲਾ ਪੰਜਾਬ ਦੇ ਵਿੱਚ ਜਿਹੜੀਆਂ ਡਾਈਸੈਂਟਿੰਗ ਵੌਇਸਿਸ ਨੇ ਉਹਨਾਂ ਨੂੰ ਘਰੋਂ ਚੁੱਕਿਆ ਜਾ ਰਿਹਾ ਹੈ, ਹਰਾਸ ਕੀਤਾ ਜਾ ਰਿਹਾ ਹੈ। ਕੁਛ ਦੇ ਨਾਂ ਸਾਹਮਣੇ ਆਏ ਨੇ, ਕੁਛ ਹੋਰ ਇਹਨਾਂ ਦੇ ਅੰਡਰਗਰਾਉਂਡ ਆਪਰੇਸ਼ਨ ਚੱਲ ਰਹੇ ਨੇ। ਸੋ ਸਾਡਾ ਇਹ ਫਰਜ਼ ਹੈ, ਜੇ ਅਸੀਂ ਬੀਤੇ ਇਤਿਹਾਸ 'ਚ ਇਸ ਗੱਲ ਦੇ ਉੱਤੇ ਮਾਣ ਕਰਦੇ ਹਾਂ ਕਿ ਅਸੀਂ ਜ਼ੁਲਮ ਦੇ ਅੱਗੇ ਝੁਕੇ ਨਹੀਂ, ਤੇ ਅੱਜ ਵੀ ਅਸੀਂ ਉਹ ਇਤਿਹਾਸ ਸਿਰਜਣਾ ਜਿੱਥੇ ਕਿ ਅਸੀਂ ਇਹਨਾਂ ਦੀ ਹਰ ਚਾਲ ਨੂੰ ਨਕਾਰਦੇ ਹਾਂ। ਅਲਟੀਮੇਟਲੀ ਉਸ ਧਰਤੀ ਦੇ ਉੱਤੇ ਖਾਲਸਾ ਰਾਜ ਸਿਰਜਣਾ ਔਰ ਸਿੱਖ ਕੌਮ ਨੂੰ ਦੀਆਂ ਸੇਵਾਵਾਂ ਨੂੰ ਇੰਟਰਨੈਸ਼ਨਲੀ ਰੈਕਗਨਾਈਜ਼ ਕਰਦੇ ਹਾਂ। ਅਸੀਂ ਅੱਗੇ ਜ਼ਿਕਰ ਕੀਤਾ ਸੀ ਕਿ ਕਿਵੇਂ ਜਿਹੜਾ ਉਹ ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਜਿਹੜੇ ਕਿ ਜੈਨੋਸਾਈਡ ਕਮਿਸ਼ਨ ਦੇ ਸਪੈਸ਼ਲ ਐਡਵਾਈਜ਼ਰ ਨੇ, ਉਹਨਾਂ ਨੇ ਕੱਲ ਪ੍ਰਿੰਸ ਚਾਰਲਸ ਜਿਹੜੇ ਕਿ ਕਰਾਊਨ ਪ੍ਰਿੰਸ ਨੇ, ਉਹਨਾਂ ਦਾ ਮੈਸੇਜ, ਔਰ ਇਹਨਾਂ ਦਿਨਾਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਨਿਊ ਜਰਸੀ ਦੇ ਗਵਰਨਰ ਜਿਨ੍ਹਾਂ ਨੇ ਮਿਸਟਰ ਫਿਲ ਮਰਫੀ, ਉਹਨਾਂ ਨੇ ਇੱਕ ਬੜਾ ਅੱਛਾ ਇੱਕ ਜਿਹੜੀ ਹੈ ਆਰਟ ਵਰਕ ਜਿਹਦੇ ਵਿੱਚ ਕਿ ਇੱਕ ਸਿੱਖ ਬੱਚਾ ਹੈ, ਸਿੱਖ ਬੱਚੀ ਹੈ, ਇੱਕ ਕਾਲਾ ਬੱਚਾ ਹੈ, ਕਾਲੀ ਬੱਚੀ ਹੈ, ਗੋਰਾ ਹੈ ਔਰ ਲੈਟਿਨ ਅਮਰੀਕਨ, ਇਸ ਤਰ੍ਹਾਂ ਔਰ ਬੈਕਗਰਾਉਂਡ ਦੇ ਵਿੱਚ ਫੁੱਲ ਪੱਤੀਆਂ ਨੇ, ਔਰ ਉਹਨਾਂ ਨੇ ਆਪਣਾ ਟਵੀਟ ਕਰਕੇ ਸਿੱਖ ਕੌਮ ਨੂੰ ਮੁਬਾਰਕ ਦਿੰਦੇ ਆ ਕਿ ਹੈਪੀ ਵਿਸਾਖੀ ਟੂ ਸਿੱਖ ਕਮਿਊਨਿਟੀ। Sikhism embodies the ideals of service, equality and dignity
values that are especially important today, with one of the largest concentration of Sikhs in the nation. There is no better place to recognize this holiday than the Garden State. New Jersey ਨੂੰ Garden State ਕਹਿੰਦੇ ਨੇ, ਔਰ ਉਹਨਾਂ ਨੇ ਸਿੱਖ ਧਰਮ ਦੀਆਂ ਵੈਲਿਊਜ਼ ਜਿਹੜੀਆਂ ਕਿ ਸੇਵਾ, ਬਰਾਬਰੀ ਔਰ ਸਵੈਮਾਨ, ਡਿਗਨਿਟੀ, ਇਹ ਜਿਹੜੀ ਡਿਗਨਿਟੀ ਔਰ ਅਣਖ ਹੈ, ਇਹ ਪੋਲੀਟੀਕਲ ਪਾਵਰ ਦੇ ਨਾਲ ਜੁੜੀ ਹੁੰਦੀ ਹੈ। ਪਰ ਸਿੱਖ ਜਿੱਥੇ ਵੀ ਹੈ, ਉਹ ਜਿੱਥੇ ਡਿਗਨੀਫਾਈਡ ਤਰੀਕੇ ਦੇ ਨਾਲ ਹਰ ਸਮਾਜ ਦੇ ਵਿੱਚ ਕਾਨੂੰਨ ਦੀ ਜ਼ਾਤ 'ਚ ਰਹਿੰਦਿਆਂ ਵਿਚਰਦਾ, ਉੱਥੇ ਸਿੱਖ ਆਪਣੀ ਆਜ਼ਾਦੀ ਦੇ ਉੱਤੇ ਮਾਣ ਕਰਦਾ ਔਰ ਇਸ ਗੱਲ ਨੂੰ ਉਹ ਯਕੀਨੀ ਬਣਾਉਂਦਾ ਕਿ ਉਸ ਦਾ ਸਵੈਮਾਨ ਹਰ ਥਾਂ ਦੇ ਉੱਤੇ ਕਾਇਮ ਰਹੇ। ਔਰ ਨਿਊ ਜਰਸੀ ਦੇ ਗਵਰਨਰ ਦਾ ਇਹ ਮੈਸੇਜ, ਔਰ ਇਸ ਦੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਕਿਵੇਂ ਕਨੈਟੀਕਟ ਸਟੇਟ ਦੇ ਸੈਨੇਟਰ ਮਰਫੀ ਨੇ, ਕ੍ਰਿਸ ਮਰਫੀ ਨੇ, ਅੱਜ ਜਿਹੜਾ ਸੈਨੇਟ ਦੇ ਵਿੱਚ ਪਿਛਲੇ ਕੱਲ ਜਿਹੜਾ ਰੈਜ਼ੋਲੂਸ਼ਨ ਇੰਟਰੋਡਿਊਸ ਕੀਤਾ, ਉਹਦੇ 'ਚ ਉਹਨਾਂ ਨੇ ਜਿਹੜਾ recognizing the historical, cultural and religious significance of the festival of Vaisakhi and expressing respect for all communities that celebrate Vaisakhi, ਇਹਦੇ ਨਾਲ ਉਹਨਾਂ ਨੇ ਸ਼ੁਰੂਆਤ ਕਰਕੇ ਫਿਰ ਉਹਨਾਂ ਨੇ particularly ਸਿੱਖਾਂ ਦਾ ਮੈਂਸ਼ਨ ਕਰਦਿਆਂ ਕਿਹਾ ਕਿ whereas for Sikhs Vaisakhi commemorates the creation of the Khalsa, a fellowship of devout Sikhs by Guru Gobind Singh Ji in 1699. ਸੋ ਇਹ ਉਹਨਾਂ ਨੇ ਅਲਟੀਮੇਟਲੀ ਸੈਨੇਟ ਦੇ ਵਿੱਚ ਇਸ ਰੈਜ਼ੋਲੂਸ਼ਨ ਨੂੰ ਲਿਆਂਦਾ, ਔਰ ਇਹ ਬਹੁਤ ਸਾਰੇ ਮੈਸੇजेस ਨੇ, ਅਸੀਂ ਸਾਰੇ ਤਾਂ ਸਾਂਝੇ ਨਹੀਂ ਕਰ ਸਕਾਂਗੇ, ਪਰ ਟੁਵਰਡਸ ਦਾ ਐਂਡ ਇਸ ਸੈਗਮੈਂਟ ਦੇ ਜਿਹੜਾ ਇਸ ਤੋਂ ਪਹਿਲਾਂ ਸਾਡੇ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਜਿਹੜੀ ਬਾਹਰ ਇਹ ਸਾਰੀ ਸੈਲੀਬ੍ਰੇਸ਼ਨ ਹੈ, ਸਿੱਖਾਂ ਦੀ ਰੈਕਗਨੀਸ਼ਨ ਹੈ, ਇਸ ਦੀ ਗੱਲ ਕੀਤੀ ਹੈ ਕਿ ਕਿਵੇਂ ਇਹ ਇੰਡੀਅਨ ਹਾਕਮਾਂ ਨੂੰ ਔਰ ਉਹਨਾਂ ਦੇ ਜਿਹੜੇ ਦੁਮਛੱਲੇ ਨੇ ਉਹ ਮੀਡੀਆ 'ਚ ਹੋਣ, ਸਰਕਾਰੀ ਤੰਤਰ 'ਚ ਹੋਣ, ਉਹਨਾਂ ਨੂੰ ਤਕਲੀਫ ਦਿੱਤੀ ਹੈ। ਪਰ ਇਸ ਗੱਲ ਦਾ ਧਿਆਨ ਰਹੇ ਕਿ ਖਾਸ ਤੌਰ ਤੇ ਅੱਜ ਦੇ ਮੈਸੇजेस ਜਿਹਦੀ ਵੀਡੀਓ ਕਲਿੱਪ ਅਸੀਂ ਟੁਵਰਡਸ ਦਾ ਐਂਡ ਸ਼ੋ ਕਰਾਂਗੇ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਮੈਸੇਜ ਹੈ, ਇੰਗਲੈਂਡ ਦੇ ਵਿੱਚ ਜਿਹੜੀ ਪ੍ਰਮੁੱਖ ਵਿਰੋਧੀ ਧਿਰ ਹੈ ਮੇਨ ਲੇਬਰ ਪਾਰਟੀ, ਉਹਨਾਂ ਦੇ ਲੀਡਰ ਦਾ ਮੈਸੇਜ ਹੈ, ਔਰ ਉਹਨਾਂ ਦੀ ਫੌਜ ਦੇ ਵਿੱਚ ਆਲਾ ਅਹੁਦੇਦਾਰ ਜਿਨ੍ਹਾਂ ਨੇ ਸਿੱਖਾਂ ਦੀ ਇੰਗਲੈਂਡ ਦੀ ਆਰਮੀ ਦੇ ਵਿੱਚ ਵੀ ਕੰਟਰੀਬਿਊਸ਼ਨ, ਔਰ ਅੱਜ ਦੇ ਕੋਰੋਨਾ ਦੇ ਇਸ ਕ੍ਰਾਈਸਿਸ ਦੇ ਵਿੱਚ ਕਿਵੇਂ ਸਿੱਖ ਗੁਰਦੁਆਰੇ ਔਰ ਸਿੱਖ ਅੱਗੇ ਆਏ ਨੇ, ਉਹਨਾਂ ਦਾ ਜ਼ਿਕਰ ਕੀਤਾ। ਪਰ ਮੈਂ ਹੁਣ ਤੁਹਾਨੂੰ ਕਹਾਂਗਾ ਕਿ ਤੁਸੀਂ ਭੈਣ ਜੀ ਅਮਨਜੋਤ ਕੌਰ ਹੋਰਾਂ ਦਾ ਜਿਹੜਾ ਬੜਾ ਟਾਈਮਲੀ ਮੈਸੇਜ ਹੈ ਔਰ ਉਹਦੇ 'ਚ ਬਹੁਤ ਸਾਰੇ ਫੈਕਟਸ ਉਹਨਾਂ ਨੇ ਇੱਕ ਥਾਂ ਤੇ ਇਕੱਠੇ ਕੀਤੇ ਨੇ, ਉਹਨੂੰ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕਰੋ। ਜੀ ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਉਹਨਾਂ ਨੇ ਮੈਸੇਜ ਇਹ ਜਿਹੜੀ ਲਿਖਤ ਹੈਗੀ ਆ ਲਿਖੀ ਹੈ, ਤੇ ਵਿਸ਼ੇਸ਼ ਕਰਕੇ ਜਿਹੜੀ ਰੈਕਗਨੀਸ਼ਨ ਸਿੱਖਾਂ ਨੂੰ ਮਿਲ ਰਹੀ ਹੈ ਖਾਲਸਾ ਸਾਜਣਾ ਦਿਵਸ ਦੇ ਮੌਕੇ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਇਹਦਾ ਇੱਕ ਦੂਜਾ ਪੱਖ ਇਹ ਹੈ ਵੀ ਜਿਹੜਾ ਮੀਡੀਆ ਦੇ ਵਿੱਚ ਜਾਂ ਅਦਰਵਾਈਜ਼ ਇੰਡੀਅਨ ਸਾਈਡ ਵੱਲੋਂ ਵਿਰੋਧ ਹੋਣਾ, ਉਹ ਤਬਕਾ ਇਹ ਪ੍ਰੂਵ ਕਰਨ ਤੇ ਰਹਿੰਦਾ ਹਮੇਸ਼ਾ ਵੀ ਸਿੱਖ ਨੇ ਜਿਹੜੇ ਉਹ ਹਿੰਦੂ ਧਰਮ ਦਾ ਹਿੱਸਾ ਨੇ, ਹਿੰਦੂ ਮਤ ਦਾ ਹਿੱਸਾ ਨੇ, ਜਿਹੜਾ ਕਿ RSS ਦਾ ਜਾਂ ਹਿੰਦੂਤਵਾਦੀ ਆਈਡੀਓਲੋਜੀ ਦਾ ਮੰਨਣਾ ਹੈ, ਉਹ ਇਸ ਗੱਲ ਨੂੰ ਪ੍ਰੋਪੇਗੇਟ ਕਰਦੇ ਨੇ। ਸੋ ਉਹਦੇ ਚੋਂ ਜਿਹੜਾ ਇਹ ਵਿਰੋਧ ਹੈ ਉਹ ਜਨਮ ਲੈਂਦਾ, ਜਿਹਦੇ ਉੱਤੇ ਜਿਹੜੇ ਅਮਨਜੋਤ ਕੌਰ ਹੋਰਾਂ ਨੇ ਸਾਨੂੰ ਜਿਹੜੀ ਲਿਖਤ ਭੇਜੀ ਹੈ, ਉਹ ਲਿਖਦੇ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। First of all, I congratulate Sikh Sangh for maintaining its own identity and making world of festivals and history. World leaders and politicians had wished Sikhs on Vaisakhi and clearly call it birth of Khalsa and refer to Guru Gobind Singh Ji. Prince Charles, Trudeau, Canadian, British, US politicians including AOC wished us. ਇਹਦੇ 'ਚ ਉਹਨਾਂ ਨੇ ਕਿਹਾ ਕਿ ਮੈਂ ਸਾਰੀ ਸਿੱਖ ਕਮਿਊਨਿਟੀ ਨੂੰ ਦੁਨੀਆ ਭਰ 'ਚ ਇਸ ਗੱਲ ਦੀ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਆਪਣੀ ਵੱਖਰੀ ਪਛਾਣ ਨੂੰ ਕਾਇਮ ਰੱਖਿਆ ਔਰ ਦੁਨੀਆ ਨੂੰ ਜਾਗਰੂਕ ਕਰਕੇ ਰੱਖਿਆ ਕਿ ਸਾਡੀ ਆਪਣਾ ਵੱਖਰਾ ਇਤਿਹਾਸ ਹੈ, ਸਾਡੇ ਆਪਣੇ ਦਿਨ ਤਿਉਹਾਰ ਨੇ। ਔਰ ਉਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਦੁਨੀਆ ਦੇ ਵਿੱਚ ਅੱਡ-ਅੱਡ ਲੀਡਰਾਂ ਨੇ, ਸਿਆਸਤਦਾਨਾਂ ਨੇ, ਬਹੁਤ ਸਾਰੀਆਂ ਜਿਹੜੇ ਮੁਲਕ ਨੇ ਉਹਨਾਂ ਦੇ ਹੈਡ ਆਫ ਸਟੇਟਸ ਨੇ ਇਸ ਮੌਕੇ ਦੇ ਉੱਤੇ ਮੁਬਾਰਕਬਾਦ ਹੀ ਨਹੀਂ ਦਿੱਤੀ, ਉਹਨਾਂ ਨੇ ਇਸ ਨੂੰ ਬਰਥ ਆਫ ਦਾ ਖਾਲਸਾ, ਖਾਲਸੇ ਦੀ ਸਿਰਜਣਾ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਰੈਫਰ ਕੀਤਾ। ਜਿਵੇਂ ਉਹਨਾਂ ਨੇ
ਪ੍ਰਿੰਸ ਚਾਰਲਸ ਟਰੂਡੋ ਕੈਨੇਡੀਅਨ ਬ੍ਰਿਟਿਸ਼ US ਪੋਲੀਟੀਸ਼ੀਅਨਸ ਦੀ ਗੱਲ ਕੀਤੀ ਹੈ, ਉਹਨਾਂ ਨੇ ਕਿਹਾ ਵੀ ਇਹ ਸਿਰਫ ਤੇ ਸਿਰਫ ਸਾਡੇ ਲਈ, ਸਾਡੀ ਕੌਮ ਦੀ ਹੋਂਦ ਲਈ ਹੈ, ਨਾ ਕਿ ਕਿਸੇ ਹੋਰ ਲਈ। ਸੋ ਅੱਗੇ ਤੁਸੀਂ ਤੁਰੋ। This was a direct slap to Indians who omitted mention of Sikhs and Khalsa and clubbed Vaisakhi as just a harvest festival. They want to erase our history, reduce Vaisakhi to just Bhangra, or claim it is a Hindu festival. See how Hindustan Times journalists like Veer Singhvi and Seema Goswami trolled Trudeau and asked why world is wishing only Sikhs on Vaisakhi, why not Hindus? ਉਹਦੇ ਚ ਇਹਨਾਂ ਦਾ ਕਹਿਣਾ ਹੈ ਭੈਣ ਜੀ ਦਾ ਕਿ ਵੀ ਇਹ ਭਾਰਤੀਆਂ ਦੇ ਮੂੰਹ ਤੇ ਸਿੱਧੀ ਚਪੇੜ ਹੈ, ਜਿਹੜੇ ਜਦੋਂ ਉਹ ਵਧਾਈ ਦੇ ਰਹੇ ਨੇ ਜਾਂ ਲਿਖ ਰਹੇ ਨੇ ਤੇ ਸਿੱਖਾਂ ਨੂੰ ਬਿਲਕੁਲ ਓਮਿਟ ਕਰਕੇ ਵਿਸਾਖੀ ਨੂੰ ਇੱਕ ਕਲਚਰ ਜਾਂ ਆਪਣੇ ਨਾਲ ਜੋੜ ਕੇ ਜਿਹੜਾ ਹੈ ਉਹ ਹਾਰਵੈਸਟ ਦੇ ਨਾਲ, ਕਿ ਜੀ ਫਸਲਾਂ ਪੱਕੀਆਂ ਹੁੰਦੀਆਂ ਨੇ ਔਰ ਕਿਸਾਨ ਬਹੁਤ ਖੁਸ਼ ਹੁੰਦਾ ਹੈ ਕਿਉਂਕਿ ਉਹਦਾ ਘਰ ਭਰੇਗਾ ਫਸਲਾਂ ਨਾਲ, ਉਹ ਸਾਡੀ ਹਿਸਟਰੀ ਨੂੰ ਬਿਲਕੁਲ ਰਿਡਿਊਸ ਕਰਕੇ ਵਿਸਾਖੀ ਨੂੰ ਉਹ ਭੰਗੜੇ ਤੱਕ ਜਿਹੜਾ ਹੈ ਉਹ ਜਿਹੜਾ ਉਹ ਮਹਿਦੂਦ ਕਰ ਦਿੰਦੇ ਨੇ ਔਰ ਇਹਨੂੰ ਹਿੰਦੂ ਫੈਸਟੀਵਲ ਬਣਾਇਆ ਹੋਇਆ ਹੈ। ਔਰ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਕਿੰਨੀ ਤਕਲੀਫ ਹੋਈ ਹੈ ਬਾਹਰ ਜਦੋਂ ਸਿੱਖਾਂ ਦੀ ਵਿਸਾਖੀ ਦੀ ਰੈਕਗਨੀਸ਼ਨ ਖਾਲਸਾ ਸਾਜਨਾ ਦਿਵਸ ਦੇ ਤੌਰ ਤੇ ਹੈ, ਤੇ ਫਿਰ ਕਿਵੇਂ ਵੀਰ ਸੰਘਵੀ ਔਰ ਸੀਮਾ ਗੋਸਵਾਮੀ ਉਹਨਾਂ ਨੇ ਟਰੂਡੋ ਦੇ ਖਿਲਾਫ ਜਿਹੜਾ ਉਹਨੂੰ ਟ੍ਰੋਲ ਕੀਤਾ ਔਰ ਇਹ ਹਿੰਦੁਸਤਾਨ ਟਾਈਮਸ ਦੇ ਮੇਨ ਜਰਨਲਿਸਟ ਨੇ ਉਹਨਾਂ ਦਾ ਹਵਾਲਾ ਦਿੱਤਾ। ਸੋ ਅੱਗੇ ਪੜੋ ਤੁਸੀਂ ਜੀ। They and fake boot started propaganda that Sikhs are Hindus only and more Hindus go to Gurdwara than Sikhs. Or why and how did Vaisakhi became Sikh, or this is just a festival, Punjabi festival? They ignore history of Panj Pyare, Khalsa, and fact that they came from all castes and backgrounds and were not just Punjabi, nor was it just a harvest festival. Someone on BBC also misled on Sikh history and falsely wrote it. It is the Sikh day. It is the day when Sikh community was created. ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਫੇਕ ਪ੍ਰੋਪੇਗੈਂਡਾ ਇਹਨਾਂ ਨੇ ਆਪਣੇ ਮੀਡੀਆ ਤੇ ਕਿ ਜੀ ਸਿੱਖ ਹਿੰਦੂ ਨੇ ਔਰ ਜ਼ਿਆਦਾ ਹਿੰਦੂ ਗੁਰਦੁਆਰਿਆਂ 'ਚ ਜਾਂਦੇ ਨੇ, ਫਿਰ ਉਹਨਾਂ ਨੇ ਕਿਹਾ ਜੀ ਵਿਸਾਖੀ ਸਿੱਖਾਂ ਦਾ ਤਿਉਹਾਰ ਕਿਵੇਂ ਬਣ ਗਿਆ, ਜਾਂ ਇਹ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਵੀ ਉਹ ਪੰਜ ਪਿਆਰੇ ਔਰ ਖਾਲਸਾ ਔਰ ਬਾਕੀ ਸਾਰੇ ਜਿਹੜਾ ਸਾਡੀ ਗਲੋਰੀਅਸ ਹਿਸਟਰੀ ਹੈ ਉਹਨੂੰ ਇਗਨੋਰ ਕਰਕੇ ਉਹ ਇਹਨੂੰ ਜਦੋਂ ਪੰਜਾਬੀ ਫੈਸਟੀਵਲ ਕਹਿਣਾ ਚਾਹੁੰਦੇ ਨੇ ਤੇ ਉਹ ਇਹ ਭੁੱਲ ਜਾਂਦੇ ਨੇ ਕਿ ਭਾਈ ਖਾਲਸਾ ਜਿਹੜਾ ਉਹ ਉਹਦੇ ਵਿੱਚ ਸਾਰੀਆਂ ਹੀ ਜ਼ਾਤਾਂ ਔਰ ਸਾਰੀਆਂ ਬੈਕਗਰਾਉਂਡਸ, ਔਰ ਬਿਲਕੁਲ ਠੀਕ ਕਿਹਾ ਉਹਨਾਂ ਨੇ ਕਿ ਜਿਹੜੇ ਪੰਜ ਪਿਆਰੇ ਨੇ ਉਹਨਾਂ 'ਚ ਅਸੀਂ ਦੇਖਦੇ ਹਾਂ ਕਿ ਭਾਈ ਦਇਆ ਸਿੰਘ ਦਾ ਸੰਬੰਧ ਲਾਹੌਰ ਨਾਲ ਹੈ, ਲਾਹੌਰ ਤੋਂ ਨੇ, ਭਾਈ ਧਰਮ ਸਿੰਘ ਹਸਤਨਾਪੁਰ ਜਿਹੜਾ ਮੌਜੂਦਾ ਦਿੱਲੀ ਆ ਉਹਦੇ ਤੋਂ ਨੇ, ਭਾਈ ਹਿੰਮਤ ਸਿੰਘ ਜਗਨਨਾਥਪੁਰੀ ਤੋਂ ਨੇ, ਭਾਈ ਮੋਹਕਮ ਸਿੰਘ ਦਵਾਰਕਾ ਤੋਂ ਨੇ, ਭਾਈ ਸਾਹਿਬ ਸਿੰਘ ਕਰਨਾਟਕਾ, ਦਵਾਰਕਾ ਗੁਜਰਾਤ ਦੇ ਵਿੱਚ ਹੈ ਔਰ ਜਗਨਨਾਥਪੁਰੀ ਉੜੀਸਾ ਦੇ ਵਿੱਚ ਹੈ, ਔਰ ਭਾਈ ਸਾਹਿਬ ਸਿੰਘ ਬਿਦਰ ਤੋਂ ਨੇ ਜਿਹੜਾ ਕਰਨਾਟਕਾ 'ਚ ਹੈ। ਸੋ ਜ਼ਾਹਰ ਹੈ ਕਿ ਇਹਦਾ ਕੋਈ ਪੰਜਾਬੀਅਤ ਨਾਲ ਜਾਂ ਪੰਜਾਬੀ ਫੈਸਟੀਵਲ ਇਹ ਨਹੀਂ ਹੈ। ਮਹੀਨਾ ਵਿਸਾਖ ਦਾ ਸਦੀਆਂ ਤੋਂ ਹਜ਼ਾਰਾਂ ਸਾਲਾਂ ਤੋਂ ਉੱਥੇ ਚੱਲਦਾ ਸੀ, ਲੇਕਿਨ ਸਿੱਖਾਂ ਦੇ ਲਈ ਔਰ ਅੱਜ ਜਿਹੜੀ ਰੈਕਗਨੀਸ਼ਨ ਬਾਹਰ ਹੈ ਇਸ ਲਈ ਕਿ ਇਸ ਦਿਨ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਔਰ ਇਸੇ ਤਰ੍ਹਾਂ ਈਵਨ BBC ਵਰਗਿਆਂ ਦੇ ਵਿੱਚ ਵੀ ਇਹਨਾਂ ਦੇ ਟੁੱਚੇ ਬੈਠੇ ਹੋਏ ਨੇ, ਉਹਨਾਂ ਨੇ ਰਾਦਰ ਸਿੱਖ ਧਰਮ ਦੀ ਸ਼ੁਰੂਆਤ ਹੀ ਇਸ ਦਿਨ ਤੋਂ ਕਰਨ ਦਾ ਮਤਲਬ ਇਹ ਹੈ ਕਿ ਉਹ ਹੁਣ ਪਹਿਲੇ 9 ਗੁਰੂ ਸਾਹਿਬਾਨ ਨੂੰ ਆਪਣੀ ਭਗਤੀ ਲਹਿਰ ਦੇ ਖਾਤੇ 'ਚ ਜਿਹੜਾ ਉਹ ਪਾ ਕੇ ਇਹਨੂੰ ਅੱਡ ਕਰਨਾ ਚਾਹੁੰਦੇ ਨੇ। ਸੋ ਉਹਨਾਂ ਨੇ ਇਹ ਕਿਹਾ ਕਿ ਵੀ ਇਸ ਤੋਂ ਜਰਾ ਆਪਣੀ ਕੌਮ ਨੂੰ ਵੀ ਜਾਗਰੂਕ ਹੋਣਾ ਚਾਹੀਦਾ। ਇਹੀ ਕਾਰਨ ਹੈ ਕਿ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਪਹਿਲੇ ਹਿੱਸੇ ਦੇ ਵਿੱਚ ਇਸ ਗੱਲ ਨੂੰ ਐਮਫਸਾਈਜ਼ ਕੀਤਾ ਕਿ ਇਹ ਜਿਹੜੀ ਸਿੱਖ ਵਿਚਾਰਧਾਰਾ ਹੈ, ਖਾਲਸਾ ਵਿਚਾਰਧਾਰਾ ਹੈ ਜਾਂ ਗੁਰਮਤ ਵਿਚਾਰਧਾਰਾ ਹੈ, ਇਸ ਦੇ ਫਾਊਂਡਰ ਗੁਰੂ ਨਾਨਕ ਸਾਹਿਬ ਨੇ ਔਰ ਉੱਥੋਂ ਇਹ ਸਾਡਾ ਫਲਸਫਾ ਗੁਰਮਤ ਦਾ ਸ਼ੁਰੂ ਹੁੰਦਾ। ਜੀ ਅੱਗੇ ਉਹ ਲਿਖਦੇ ਆ, I hope Sikhs realize how much we need to cling to our own history and identity and take care not to believe secularism or unity drama of any other community. I even saw some Pakistanis agree with Seema Goswami and Omar Abdullah also agreeing with her. This is not done. Vaisakhi ਹਾਂ, ਉਹਨਾਂ ਨੇ ਕਿਹਾ ਵੀ ਮੈਂ ਆਸ ਕਰਦੀ ਹਾਂ ਕਿ ਸਿੱਖ ਹੁਣ ਇਹ ਰਿਅਲਾਈਜ਼ ਕਰਨਗੇ ਕਿ ਆ ਜਿਹੜੀ ਫੇਕ ਸੈਕੂਲਰਿਜ਼ਮ ਦਾ ਫਰਾਡ ਹੈ ਇਹਦੇ ਥੱਲੇ ਆਪਣੀ ਪਛਾਣ ਨਾ ਗਵਾਣ,
ਆਪਣੀ ਹਿਸਟਰੀ ਜਿਹੜੀ ਸਾਡੀ ਯੂਨੀਕ ਹੈ ਉਸ ਦੇ ਉੱਤੇ ਕਰਨ। ਉਹਨਾਂ ਨੇ ਕਿਹਾ ਜੀ ਕਿ ਵੀ ਮੈਂ ਇਹ ਵੀ ਦੇਖਿਆ ਵੀ ਕੁਝ ਪਾਕਿਸਤਾਨੀ ਵੀ ਜਿਨ੍ਹਾਂ ਚ ਉਮਰ ਅਬਦੁੱਲਾ ਵੀ ਹੈ ਸ਼ਾਮਲ ਕਸ਼ਮੀਰੀਆਂ ਚੋਂ, ਉਹ ਵੀ ਜਿਹੜਾ ਇਹ ਟ੍ਰੋਲਿੰਗ ਕਰ ਰਹੇ ਨੇ ਟਰੂਡੋ ਦੀ, ਤੇ ਇਹ ਕਹਿ ਕੇ ਜੀ ਇਕੱਲਾ ਸਿੱਖਾਂ ਦਾ ਨਹੀਂ ਹੈ। ਮੈਂ ਸਮਝਦਾ ਵੀ ਪਾਕਿਸਤਾਨੀ ਤਾਂ ਜਿਹੜੇ ਨੇ ਉਹ ਸ਼ਾਇਦ ਮਿਸ ਇਨਫੋਰਮਡ ਹੋਣਗੇ, ਕਿਉਂਕਿ ਇੱਕ ਵੱਡਾ ਤਬਕਾ ਹੁਣ ਤੱਕ ਇਹੀ ਸਮਝਦਾ ਰਿਹਾ ਵੀ ਇਹ ਹਿੰਦੂਆਂ ਦੀ ਐਕਸਟੈਂਸ਼ਨ ਹੀ ਨੇ। ਤੇ ਉਮਰ ਅਬਦੁੱਲਾ ਉਹਦਾ ਸਮਝ ਆ ਸਕਦਾ, ਉਹਦੀ ਭੈਣ ਉਹਦੇ ਪਾਇਲਟ ਦੇ ਹਿੰਦੂ ਦੇ ਘਰ ਹੈ ਔਰ ਆਪ ਇਹਨਾਂ ਦਾ ਵਰਤਾਰਾ ਜਿਹੜਾ ਹੈ ਉਹ ਹਿੰਦੂਆਂ ਵਾਲਾ ਹੀ ਹੈ, ਸੋ ਉਸ ਦਾ ਕੋਈ ਏਡਾ ਰੂਸ ਨਹੀਂ ਹੈ ਵੀ ਉਮਰ ਅਬਦੁੱਲਾ ਨੇ ਕੀ ਕਿਹਾ। ਹਾਂਜੀ ਜੀ, ਵਿਸਾਖੀ is Khalsa Sajna Divas and it does not look like unity but attempt to erase mention of Sikhs altogether by Hindus or Muslims alike, or some pseudo-secular Sikhs who spew same nonsense that it is a Punjabi festival for all. ਦੇਖੋ ਇਸ 'ਚ ਤਾਂ ਕੋਈ ਦੋ ਰਾਵਾਂ ਨਹੀਂ ਹੈ ਕਿ ਹਾਰਵੈਸਟਿੰਗ ਪੰਜਾਬ ਦੇ ਵਿੱਚ ਐਗਰੀਕਲਚਰ ਪ੍ਰਧਾਨ ਹੋਣ ਕਰਕੇ ਇਹਨਾਂ ਦਿਨਾਂ ਦੇ ਵਿੱਚ ਹੀ ਹੁੰਦੀ ਸੀ, ਸ਼ੁਰੂਆਤ ਹੁੰਦੀ ਸੀ, ਕਈ ਵਾਰ ਨਿਬੜ ਜਾਂਦੀ ਸੀ। ਮੇਲੇ ਵੀ ਇਸ ਨਾਲ ਜੁੜੇ ਹੋਏ ਲੱਗਦੇ ਨੇ। ਅਸੀਂ ਲਹਿੰਦੇ ਪੰਜਾਬ ਦੇ ਵਿੱਚ ਬਹੁਤ ਸਾਰੇ ਉਹ ਸਪੌਟ ਦੇਖਦੇ ਹਾਂ ਜਿੱਥੇ ਭਾਵੇਂ ਓਰੀਜੀਨੇਟ ਉਹਨਾਂ ਮੇਲਿਆਂ ਨੂੰ ਸਿੱਖ ਕਰਦੇ ਸੀ ਜਾਂ ਗੁਰਦੁਆਰਿਆਂ ਦੇ ਨਾਲ ਜੁੜੇ ਹੋਏ ਨੇ, ਲੇਕਿਨ ਉਹਦੇ 'ਚ ਸਾਰੇ ਹੀ ਪਾਰਟਿਸਿਪੇਟ ਕਰਦੇ ਸੀ। ਪਰ ਜਿਹੜਾ ਜਦੋਂ ਸਰਦਾਰ ਕਪੂਰ ਸਿੰਘ ਬੈਸਾਖੀ ਆਫ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਸੋ ਉਸ ਧਰਤੀ ਦੀ ਹਿਸਟਰੀ ਤੇ ਬਾਕੀ ਤਾਂ ਸਾਲ ਦੇ ਅਰਾਊਂਡ ਤਿਉਹਾਰ ਚੱਲਦੇ ਰਹਿੰਦੇ ਨੇ, ਲੇਕਿਨ ਵਿਸਾਖੀ ਇਸ ਲਈ ਅਹਿਮੀਅਤ ਵਾਲੀ ਬਣ ਜਾਂਦੀ ਹੈ ਕਿ ਉਹ ਖਾਲਸਾ ਖੜਾ ਹੁੰਦਾ ਹੈ, ਜਿਹੜਾ ਖਾਲਸਾ ਫਿਰ ਧਰਤੀ ਦਾ ਖਮੀਰ ਬਦਲਦਾ ਹੈ, ਜਿਹੜਾ ਖਾਲਸਾ ਧਰਤੀ ਚੋਂ ਗੁਲਾਮੀ ਦੇ ਸੰਗਲ ਕੱਟਦਾ ਹੈ। ਔਰ ਜਿਸ ਪ੍ਰਥਾਏ ਬਾਬਾ ਬੁੱਲੇ ਸ਼ਾਹ ਵੀ ਕਹਿੰਦੇ ਨੇ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਸੋ ਇਹ ਤਬਦੀਲੀ ਹੈ। ਸੋ ਇਹ ਜਿਹੜਾ ਹਿੰਦੂ ਤਵੀਆਂ ਦਾ ਅਟੈਂਪਟ ਹੈ ਕਿ ਇਹਨੂੰ ਤੁਸੀਂ ਕਲਚਰ ਦੇ ਨਾਲ ਹੀ ਜਾਂ ਹਾਰਵੈਸਟਿੰਗ ਦੇ ਨਾਲ ਜੋੜ ਦਿਓ, ਜਾਂ ਇਹਨੂੰ ਹਿੰਦੂਆਂ ਦਾ ਪੁੰਨਿਆ ਵਿਸਾਖ ਦੇ ਨਾਲ ਜੋੜ ਦਿਓ, ਕਿਉਂਕਿ ਇਹਨਾਂ ਨੇ ਆਪਣੇ ਬ੍ਰਾਹਮਣ ਕੈਲੰਡਰ ਦੇ ਵਿੱਚ ਜਿਹੜਾ ਉਹ ਬ੍ਰਾਹਮਣ ਨੇ ਦਾਨ ਲੈਣਾ ਹੁੰਦਾ, ਇਹਨੂੰ ਜਿਹੜਾ ਉਹਨਾਂ ਦਾ ਭੈਣ ਜੀ ਦਾ ਕਹਿਣਾ ਕਿ ਵੀ ਇਸ ਟ੍ਰੈਂਡ ਨੂੰ ਜਿਹੜਾ ਹੈ ਉਹ ਭੰਨਣਾ ਚਾਹੀਦਾ ਜੀ। ਅੱਗੇ ਲਿਖਦੇ ਆ, also this year I saw Hindus trying to push propaganda that Vaisakhi is International Jat Day or some Hindu New Year or some festival related to Surya, sun god. They even made videos suggesting Upai and Totke on Vaisakhi. Sikhs must be extra vigilant of attempts to hijack history of Vaisakhi or reduce it to just a Punjabi festival or link it to any planet or caste. ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਇਹ ਤਾਂ ਇਹ ਨਵੀਂ ਇੰਟਰਪ੍ਰੀਟੇਸ਼ਨ ਆਰਐਸਐਸ ਹਰ, ਮੈਂ ਵੈਸੇ ਨਹੀਂ ਦੇਖਿਆ ਹੈ, ਪਰ ਇੰਟਰਨੈਸ਼ਨਲ ਜਾਟ ਡੇ ਦੇ ਥੱਲੇ ਜਿੱਥੇ ਉਹ ਜ਼ਾਤ ਪਾਤ ਫੈਲਾਣੀ ਚਾਹੁੰਦੇ ਨੇ, ਉੱਥੇ ਇਸ ਸਾਰੇ 'ਚ ਆਪਣਾ ਹਿੰਦੂ ਨਿਊ ਈਅਰ ਦੇ ਨਾਲ ਜੋੜ ਕੇ ਇਹ ਵੀ ਇਸ ਨੂੰ ਕਨਫਿਊਜ਼ ਕਰਨਾ ਚਾਹੁੰਦੇ ਨੇ। ਸੋ ਇਸ ਗੱਲ ਤੋਂ ਉਹਨਾਂ ਨੇ ਕਿਹਾ ਵੀ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ ਕਿ ਉਹ ਸਾਡੀ ਹਿਸਟਰੀ ਨੂੰ ਹਾਈਜੈਕ ਕਰਕੇ ਆਪਣੇ ਖਾਤੇ ਦੇ ਵਿੱਚ ਨਾ ਪਵਾਉਣ। ਜੀ, ਅੱਗੇ ਲਿਖਦੇ ਆ, these are all attempts to destroy Sikh identity with words like it is Punjabi festival. Not just Sikh or Hindus also do it, or that on this day Khalsa was created by Guru Gobind Singh to protect India or Hindus from Mughals. Hindus are trolling each world leader who wishes Sikhs on Vaisakhi and each Sikh who posts history of Vaisakhi. ਹਾਂਜੀ, ਇੱਥੇ ਇਹ ਗੱਲ ਦੇਖਣ ਵਾਲੀ ਹੈ ਵੀ ਪਹਿਲਾਂ ਤਾਂ ਇਹ ਉਹਨੂੰ ਹਿੰਦੂ ਬਣਾਉਣਾ ਚਾਹੁੰਦੇ ਨੇ ਇਸ ਦਿਨ ਨੂੰ, ਜਦੋਂ ਉਹਦੇ 'ਚ ਕਾਮਯਾਬ ਨਹੀਂ ਹੁੰਦੇ, ਖਾਲਸੇ ਨੂੰ ਜੇ ਉਹ ਰੈਕਗਨਾਈਜ਼ ਕਰਨਾ ਉਹਨਾਂ ਦੀ ਮਜਬੂਰੀ ਬਣਦੀ ਹੈ, ਫਿਰ ਖਾਲਸੇ ਨੂੰ ਐਕਸਪਲੇਨ ਕਰਦੇ ਨੇ ਜੇ ਹਿੰਦੂਆਂ ਦੀ ਰੱਖਿਆ ਦੇ ਲਈ ਬਣੇ, ਹਿੰਦੂਆਂ ਨੂੰ ਪ੍ਰੋਟੈਕਟ ਕਰਨ ਲਈ ਬਣੇ, ਔਰ ਟੋਟਲੀ ਖਾਲਸੇ ਨੂੰ ਮੁਸਲਮਾਨਾਂ ਦੇ ਖਿਲਾਫ, ਮੁਗਲਾਂ ਦੇ ਹੀ ਨਹੀਂ ਇਸਲਾਮ ਦੇ ਖਿਲਾਫ ਭੁਗਤਾਉਣ ਦੀ ਕੋਸ਼ਿਸ਼ ਕਰਦੇ ਨੇ। ਹਾਲਾਂਕਿ ਉਹ ਅਟੈਂਪਟ ਹੁਣ ਜਿਹੜੇ ਨੇ ਬਹੁਤ ਸਾਰੇ ਐਕਸਪੋਜ਼ ਹੋਏ ਨੇ, ਲੇਕਿਨ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ ਕਿ ਖਾਲਸਾ ਜਿਹਦਾ ਜਿਹੜਾ ਕਾਨਸੈਪਟ ਗੁਰੂ ਨਾਨਕ ਸਾਹਿਬ ਦਾ ਗੁਰਮਤ ਦਾ, ਉਹਦੇ ਥੱਲੇ ਨਾ ਕਾਹੂ ਸੇ ਦੋਸਤੀ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਇਹ ਕਿਸੇ ਧਰਮ ਦੇ ਖਿਲਾਫ ਨਹੀਂ। ਜੇ ਮੁਗਲ ਸਾਮਰਾਜ ਦੇ ਖਿਲਾਫ ਸਿੱਖ ਖਲੋਤੇ ਤੇ ਉਹਨਾਂ ਦੇ ਜ਼ੁਲਮ ਦੇ ਖਿਲਾਫ ਖਲੋਤੇ। ਇਹੀ ਕਾਰਨ ਸੀ ਕਿ ਭਲੇ ਮੁਸਲਮਾਨ ਉਸ ਵੇਲੇ ਵੀ ਉਹ ਸਾਈਂ ਮੀਆਂ ਮੀਰ ਹਰਮੰਦਰ ਸਾਹਿਬ ਦੀ ਨੀਂਹ ਰੱਖਦੇ ਨੇ
ਔਰ ਅਸੀਂ ਨਬੀ ਖਾਨ, ਗਨੀ ਖਾਨ, ਪੀਰ ਬੁੱਧੂ ਸ਼ਾਹ ਔਰ ਜਿਹੜੇ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਗੁਰੂ ਸਾਹਿਬ ਦੇ ਨਾਲ ਖਲੋਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਗੁਰੂ ਸਾਹਿਬ ਜ਼ੁਲਮ ਦੇ ਖਿਲਾਫ ਲੜ ਰਹੇ ਨੇ। ਔਰ ਅੱਜ ਵੀ ਅਸੀਂ ਇਹ ਗੱਲ ਸਪਸ਼ਟ ਕਰ ਦਈਏ ਕਿ ਅਸੀਂ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ। ਜੋ ਮਰਜ਼ੀ ਸੱਪ ਦੀ ਪੂਜਾ ਕਰਨ, ਬਾਂਦਰ ਦੀ ਕਰਨ, ਕੁੱਤੇ ਦੀ ਕਰਨ, ਕਿਸੇ ਹੋਰ ਦੀ ਕਰਨ, ਸਾਨੂੰ ਇਹਦੇ ਨਾਲ ਨਹੀਂ ਹੈ। ਅਸੀਂ ਇਹਨਾਂ ਦਾ ਜ਼ੁਲਮ ਜਿਹੜਾ ਕਿ ਇਹ ਘੱਟ ਗਿਣਤੀਆਂ, ਉਹ ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਦਲਿਤ ਹੋਣ, ਉਹਨਾਂ ਦੇ ਹੱਕਾਂ ਦੇ ਉੱਤੇ ਛਾਪਾ ਮਾਰਦੇ ਨੇ, ਉਹਨਾਂ ਦੀਆਂ ਨਸਲਕੁਸ਼ੀਆਂ ਕਰ ਰਹੇ ਨੇ। ਅਸੀਂ ਜ਼ੁਲਮ ਦੇ ਖਿਲਾਫ ਹੈ। ਸੋ ਇਹ ਮੈਸੇਜ ਬੜਾ ਲਾਊਡ ਐਂਡ ਕਲੀਅਰ ਜਾਣਾ ਚਾਹੀਦਾ ਹੈ ਤਾਂ ਕਿ ਇਹਨਾਂ ਦਾ ਹਿੰਦੂ ਤਵੀਆਂ ਦਾ ਏਜੰਡਾ ਜਿਹੜਾ ਉਹ ਫਾਈਲ ਕੀਤਾ ਜਾਏ। ਜੀ ਜੀ ਤੇ ਅੱਗੇ ਉਹ ਲਿਖਦੇ ਆ, they are also still abusing kirpan and saying Sikhs need not carry it. Some even made fake IDs posing as Sikhs and asking to close gurdwaras or ban kirpans. I urge Sikhs to keep raising awareness of our own identity and history. Also, do not reduce Sikhi to just sacrifice and service. Guruji said, Raj Karega Khalsa. He did not just create us to serve langar to others or do seva only. ਇਹ ਬੜੀ ਕੀਮਤੀ ਗੱਲ ਭੈਣ ਜੀ ਨੇ ਕਹੀ ਹੈ। ਮੈਂ ਪਹਿਲੇ ਹਾਲਾਂ ਸੈਗਮੈਂਟ 'ਚ ਨੂੰ ਟੱਚ ਕੀਤਾ ਆਪਣੀ ਪ੍ਰੈਜੈਂਟੇਸ਼ਨ ਦੇ ਵੇਲੇ ਕਿ ਜਿੱਥੇ ਇਹ ਹੇਟਰੇਡ ਇਸ ਵੇਲੇ ਸਿੱਖਾਂ ਦੇ ਖਿਲਾਫ ਫੈਲਾਈ ਜਾ ਰਹੀ ਹੈ, ਇਹ ਵੀ ਕਿਹਾ ਗਿਆ ਕਿ ਇਹਨਾਂ ਤੋਂ ਕਿਰਪਾਨ ਦਾ ਹੱਕ ਲੈ ਲਿਆ ਜਾਏ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਿੰਦਾ ਹੈ। ਔਰ ਈਵਨ ਕੋਵਿਡ-19 ਦੇ ਪ੍ਰਕੋਪ ਦੇ ਵੇਲੇ ਵੀ ਇਹੀ ਜਦੋਂ ਉਹਦੀ ਸ਼ੁਰੂਆਤ ਹੁੰਦੀ ਹੈ, ਇਹੀ ਲੋਕ ਕਹਿ ਰਹੇ ਸੀ ਜਾਂ ਇਹਨਾਂ ਦੇ ਟੁੱਚੇ ਕਾਮਰੇਡ ਜਿਹੜੇ ਸਿੱਖੀ ਭੇਖ 'ਚ ਵੀ ਬੈਠੇ ਹੋਏ ਨੇ ਕਿ ਜੀ ਗੁਰਦੁਆਰਿਆਂ ਦੀ ਕੀ ਲੋੜ ਹੈ, ਹੁਣ ਗੁਰਦੁਆਰਿਆਂ ਨੂੰ ਹਸਪਤਾਲਾਂ 'ਚ ਕਨਵਰਟ ਕਰ ਦਿਓ। ਅੱਜ ਉਹੀ ਗੁਰਦੁਆਰੇ ਜਿਹੜੇ ਨੇ ਉਹ ਲੱਖਾਂ ਲੋਕਾਂ ਨੂੰ ਫੀਡ ਕਰ ਰਹੇ ਨੇ। ਕੱਲੇ ਦਿੱਲੀ ਦੇ ਗੁਰਦੁਆਰਿਆਂ 'ਚੋਂ 1 ਲੱਖ ਬੰਦੇ ਨੂੰ ਫੀਡ ਕੀਤਾ ਜਾ ਰਿਹਾ ਔਰ ਇਹੀ ਪਾਰਟ ਅਸੀਂ ਦੁਨੀਆ ਭਰ 'ਚ ਦੇਖ ਰਹੇ ਹਾਂ। ਸੋ ਇਹ ਉਹਨਾਂ ਦਾ ਕਹਿਣਾ ਬਿਲਕੁਲ ਠੀਕ ਹੈ ਕਿ ਜਿੱਥੇ ਸੇਵਾ ਸਾਡੇ ਟੋਟਲ ਖਾਲਸਾ ਕਨਸੈਪਟ ਦਾ ਇੱਕ ਹਿੱਸਾ ਹੈ, ਪਰ ਅਲਟੀਮੇਟਲੀ ਜਿਹੜਾ ਸਾਡਾ ਪ੍ਰਾਈਡ ਹੈ ਉਹ ਰਾਜ ਕਰੇਗਾ ਖਾਲਸਾ ਦੇ ਨਾਲ ਹੀ ਜੁੜਿਆ ਹੋਇਆ ਹੈ ਕਿ ਅਸੀਂ ਆਪਣੀ, ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਕਿਸੇ ਦੇ ਹੱਕ ਖੋਣੇ ਨੇ, ਪਰ ਅਸੀਂ ਕਿਸੇ ਦੇ ਜਿਹੜਾ ਸਬਆਰਡੀਨੇਟ ਨਹੀਂ ਹੈ। ਔਰ ਜ਼ਾਹਰਾ ਤੌਰ ਤੇ ਅਸੀਂ ਇਸ ਹਿੰਦੂਤਵਾ ਦੀ ਜਿਹੜੀ ਸਟ੍ਰੈਂਗਲ ਹੋਲਡ ਹੈ, ਜਿਹਨੇ 1,350 ਮਿਲੀਅਨ ਲੋਕਾਂ ਨੂੰ ਜਕੜਿਆ, ਇਸ ਨੂੰ ਤੋੜ ਕੇ ਉਸ ਧਰਤੀ ਨੂੰ ਆਜ਼ਾਦ ਕਰਵਾਉਣਾ ਹੈ ਇਹਨਾਂ ਦੇ ਖੂਨੀ ਪੰਜੇ ਚੋਂ। ਇਹ ਗੱਲ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ। ਜੀ I did not like some world leaders also reducing Sikhi to just langar or sacrifice as if we are only meant to serve others. In a bid to fit in, Sikhs are misled on own history themselves, either calling Khalsa ethos orthodox or being casteist, sexist, racist, or reducing Sikhi to just Punjabis, or saying we are only there to serve others, or saying Guru Gobind Singh Ji created Sikhs on this day, which is untrue. Founder of Sikhi is Guru Nanak. My request is that Sikhs need to educate own people well on Sikhi. Here is the Sikh model who is misleading people that Sikhism was created by Guru Gobind Singh Ji on Vaisakhi. This is untrue. ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਅਸੀਂ ਜਿੱਥੇ ਸਿੱਖੀ ਦੀਆਂ ਟਰੂ ਵੈਲਿਊਜ਼, ਰਾਜ ਕਰੇਗਾ ਖਾਲਸਾ, ਉਸ ਦੇ ਨਾਲ ਨਾਲ ਜਿਹੜਾ ਸਿੱਖਾਂ ਨੂੰ ਕਦੇ ਇੱਕ ਕਨਸੈਪਟ ਨਾਲ ਕਦੇ ਦੂਜੇ ਦੇ ਨਾਲ ਬਿਲਿਟਲ ਕਰਨ ਦੀ ਕੋਸ਼ਿਸ਼ ਹੈ, ਸਿਰਫ ਇੱਕ ਪੰਜਾਬੀ ਦੇ ਨਾਂ ਥੱਲੇ ਉਸ ਨੂੰ ਮਹਿਦੂਦ ਕਰਨ ਦੀ ਗੱਲ ਹੈ, ਇਹ ਨਹੀਂ ਹੈ। ਸਿੱਖੀ ਇਹਨਾਂ ਸਾਰੀ ਜ਼ਾਤ, ਰੰਗ, ਨਸਲ, ਧਰਮ ਦੇ ਉਸ ਵਲਗਣ ਚੋਂ ਬਾਹਰ ਹੈ, ਇਹ ਯੂਨੀਵਰਸਲ ਹੈ। ਔਰ ਸਾਡਾ ਕੰਮ ਸਿਰਫ ਜਿਹੜਾ ਉਹ ਲੰਗਰ ਛਕਾਣਾ ਜਾਂ ਕੁਰਬਾਨੀ ਕਰਨਾ ਨਹੀਂ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਮਿਸਲੀਡ ਕਰਨ ਵਾਲਾ ਪਾਰਟ ਹੈ ਕਿ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂਆਤ ਕੀਤੀ ਸਿੱਖੀ ਦੀ, ਇਹ ਅਨਟਰੂ ਹੈ। ਇਹਨੂੰ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਪਹਿਲਾਂ ਕਲੀਅਰ ਕਰ ਚੁੱਕਾ ਹਾਂ। ਜੀ ਡਾਕਟਰ ਸਾਹਿਬ, ਅੱਗੇ ਉਹ ਲਿਖਦੇ ਆ, so called Sikhs who say Sikhi was no religion before 1984 or before Singh Sabha or before Guru Gobind Singh Ji, or Sikhi was created to unite Hindus and Muslims or created to fight Islam or defend India, etc., are equally enemies of Sikhs as much as any other agent. I also congratulate Connecticut Sangat for getting Vaisakhi recognized as National Sikh Day, but please educate Sikhs more at homes
also so that no Sikh says that only Dasam Padshah created Sikhs. Thank you. I hope Sikhs realize how much propaganda of Indian state they have managed to defeat and not undo all hard-earned gains. ਹਾਂ, ਉਹਨਾਂ ਨੇ ਕਿਹਾ ਵੀ ਇੱਕ ਉਹ ਵੀ ਤਬਕਾ ਹੈ ਜਿਹੜੇ ਕਹਿੰਦੇ ਨੇ ਜੀ ਪਹਿਲਾਂ ਤਾਂ ਸਿੱਖ ਹਿੰਦੂਆਂ ਵਾਂਗ ਹੀ ਸੀ, ਹਿੰਦੂ ਹੀ ਸੀ, ਇਹ ਤਾਂ 1984 ਤੋਂ ਬਾਅਦ ਅੱਡ ਇਹਨਾਂ ਦੀ ਗੱਲ ਸ਼ੁਰੂ ਹੋਈ। ਕੁਛ ਨੇ ਜਿਨ੍ਹਾਂ ਚ ਮੈਕਲੋਇਡ ਵਰਗੇ ਸ਼ੈਤਾਨ ਵੀ ਸ਼ਾਮਲ ਨੇ ਸਕਾਲਰ, ਜਿਨੇ ਸਿੰਘ ਸਭਾ ਮੂਵਮੈਂਟ ਨੂੰ ਕਿਹਾ ਸੀ ਜਿਹੜੀ 5 ਕਕਾਰਾਂ ਦੀ ਗੱਲ ਹੈ ਉਹਨਾਂ ਨੇ ਸ਼ੁਰੂ ਕੀਤੀ। ਪਹਿਲਾਂ ਤਾਂ ਉਹ ਸਭ ਕੁਝ ਵਿੱਚ ਵਿਚਾਲਾ ਹੀ ਸੀ, ਔਰ ਕੋਈ ਇਹਨੂੰ ਜਿਹੜਾ ਹਿੰਦੂਆਂ ਨਾਲ ਕੋਈ ਦੂਸਰੇ ਨਾਲ ਜੋੜਨ ਦੀ ਗੱਲ ਕਰਦਾ, ਪਰ ਇਹ ਗੱਲ ਜਿਹੜੀ ਹੈ ਸਾਨੂੰ ਜਿਹੜਾ ਹੈ ਉਹ ਸਮਝਾਣੀ ਪਏਗੀ ਕਿ ਭਾਈ ਅਸੀਂ ਇੱਕ ਨਿਰਾਲਾ ਪੰਥ ਹੈ ਔਰ ਸਾਡੀ ਆਪਣੀ ਹੋਂਦ ਹੈ। ਔਰ ਉਹਨਾਂ ਨੇ ਕਨੈਟੀਕਟ ਦੀ ਸੰਗਤ ਨੂੰ ਮੁਬਾਰਕਬਾਦ ਦਿੱਤੀ ਹੈ ਕਿ ਉਹਨਾਂ ਨੇ ਇਸ ਦਿਨ ਨੂੰ ਨੈਸ਼ਨਲ ਸਿੱਖ ਡੇ ਦੇ ਤੌਰ ਤੇ ਰੈਕਗਨਾਈਜ਼ ਕਰਵਾਇਆ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੀ ਕੌਮ ਨੂੰ ਵੀ ਇਹ ਗੱਲ ਸਮਝਾਉਣ ਦੀ ਲੋੜ ਹੈ, ਔਰ ਇਸ ਦੇ ਨਾਲ ਹੀ ਉਹਨਾਂ ਨੇ ਸਾਰੀ ਸਿੱਖ ਕੌਮ ਨੂੰ ਵਧਾਈ ਵੀ ਦਿੱਤੀ। ਔਰ ਉਹਨਾਂ ਨੇ ਕਿਹਾ ਕਿ ਇਹ ਸਾਰਾ ਜਿਹੜਾ ਬਾਹਰ ਇਸ ਕਿਸਮ ਦੀ ਰੈਕਗਨੀਸ਼ਨ ਹੈ, ਉਹਨੇ ਜਿਹੜਾ ਇੰਡੀਅਨ ਪ੍ਰੋਪੇਗੈਂਡਾ ਸੀ ਸਿੱਖਾਂ ਦੇ ਉੱਤੇ, ਉਸ ਦੇ ਮੂੰਹ ਤੇ ਚਪੇੜ ਮਾਰੀ ਹੈ। ਔਰ ਮੈਂ ਦੇਖ ਰਿਹਾ ਵੀ ਸੈਗਮੈਂਟ ਲੰਬਾ ਵੀ ਹੋ ਗਿਆ, ਪਰ 3-3.5 ਮਿੰਟ ਦੀ ਵੀਡੀਓ ਹੈ। ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜਿਹੜੇ 3 ਖਾਸ ਮੈਸੇਜ ਨੇ ਇਸ ਮੌਕੇ ਦੇ ਉੱਤੇ ਉਹ ਸਾਡੇ ਦਰਸ਼ਕਾਂ ਦੇ ਲਈ ਚਲਾ ਦੇਣ। ਜੀ ਬਿਲਕੁਲ। Sikhs across the country and around the world today are celebrating Vaisakhi, when Guru Gobind Singh created the Khalsa Panth. The Khalsa was established to ensure that everyone is treated as equals and that everyone is looked after, particularly the vulnerable, whatever the circumstances. Over the last few weeks, of course, it's been inspiring to see this in action with the Gurdwaras and other Sikh organisations supporting their communities. Vaisakhi will feel different this year with Gurdwaras closed, but during this difficult time it's important that we support each other and keep each other safe and well. In the words of Guru Gobind Singh, we should recognise all of humanity as one. Wishing everyone a happy Vaisakhi. Waheguru Ji Ka Khalsa, Waheguru Ji Ki Fateh. Hello everyone, bonjour tout le monde. Happy Vaisakhi. For more than 300 years, Sikhs have come together in April to mark the creation of the Khalsa by Sri Guru Gobind Singh Ji. Vaisakhi is a time to focus on what matters, family, friends, and coming together as neighbours and fellow Canadians. But this year, focusing on what matters also means listening to our health professionals. That means washing your hands and staying at home. And if you have to go out for critical things like groceries or medications, try to make that trip only once a week, and remember to keep a safe distance of at least 2 meters from others. Like so many of you, I wish we could be celebrating together at a Nagar Kirtan or at a Gurdwara. But we all have to do our part to fight COVID-19. And right now, when people need help the most, Sikh Canadians are stepping up to help their neighbours and communities through Seva. Vos actions montrent à quel point on est tous plus forts ensemble lorsqu'on se soutient les uns les autres. Et lorsqu'on aura traversé ces moments difficiles, on va célébrer. Sophie et moi souhaitons à tous ceux qui célèbrent un heureux Vaisakhi. Waheguru Ji Ka Khalsa, Waheguru Ji Ki Fateh. Sat Sri Akal. I am Major General Celia Harvey, Deputy Commander of the Field Army and also Defence Sikh Champion. Today is one of the most important dates in the Sikh calendar, and I would like to wish Sikhs all over the world, and especially those serving in defence, a very happy Vaisakhi. This is a time to celebrate the creation of the Khalsa by Guru Gobind Singh Ji, to fight against injustice, to uphold freedom and equality for all. Vaisakhi is a time usually celebrated amongst families and friends and with colourful processions across the UK. Sadly, many of the usual celebrations cannot go ahead this year, but I hope you are all able to find ways of celebrating this special day at home and sharing it with friends and family by using technology. The Sikh values of equality, respect, fairness, and helping others less fortunate are equally important at this time. The contribution Sikhs make to defence is invaluable, and I would like to take this opportunity to thank you all.
I'd also like to extend my thanks to the wider Sikh community who are continuing to provide langar and other basic necessities during this crisis through Seva. In this difficult time, there are many Sikhs in the UK providing life-saving support to the vulnerable through charities such as Nishkam Swat, Gurseva, Khalsa Aid and others. And of course, there are those working in the NHS and care industries. Thank you all. And let me finish by sending everyone celebrating Vaisakhi my very heartfelt best wishes. ਜਿਵੇਂ ਕਿ ਤੁਸੀਂ ਇਹ ਸੰਦੇਸ਼ ਵੀ ਜਿਹੜੇ ਵਰਲਡ ਲੀਡਰਸ ਜਾਂ ਦੁਨੀਆ ਦੇ ਕੋਨੇ ਦੇ ਵਿੱਚੋਂ ਆਏ ਆ, ਲੋਕਾਂ ਦੇ ਪ੍ਰੋਮਿਨੈਂਟ ਪਰਸਨੈਲਿਟੀਜ਼ ਦੇ ਪੋਲੀਟੀਸ਼ੀਅਨ ਤੇ ਜਿਹੜੇ ਉੱਚੇ ਅਹੁਦਿਆਂ ਤੇ ਬੈਠੇ ਆ, ਇਹ ਦੱਸਦੇ ਆ ਵੀ ਇਸ ਵਕਤ ਸਿੱਖਾਂ ਦੀ ਜਿਹੜੀ ਸੇਵਾ ਆ ਜਾਂ ਜਿਹੜਾ ਸਿੱਖੀ ਦਾ ਫਲਸਫਾ ਹੈ ਉਹ ਸਿੱਖੀ ਨੂੰ ਦੁਨੀਆ ਭਰ ਦੇ ਵਿੱਚ ਰੈਕਗਨਾਈਜ਼ ਕਰਵਾਉਣ ਦੇ ਵਿੱਚ ਕਾਮਯਾਬੀ ਹਾਸਲ ਕਰ ਰਿਹਾ ਹੈ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਉਮੀਦ ਕਰਦੇ ਹਾਂ ਕਿ ਜਿਹੜਾ ਇਹ ਪਹਿਲਾ ਸਾਡਾ ਸੈਗਮੈਂਟ ਸੀ ਖਾਲਸਾ ਸਾਜਣਾ ਦਿਵਸ ਤੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਤੁਹਾਨੂੰ ਪਸੰਦ ਆਇਆ ਹੋਵੇਗਾ। ਆਉਣ ਵਾਲੇ ਸੈਗਮੈਂਟ ਦੇ ਵਿੱਚ ਜਿਹੜੀਆਂ ਹੋਰ ਖਬਰਾਂ ਨੇ, ਭਾਵੇਂ ਉਹ COVID-19 ਵਾਇਰਸ ਦੇ ਨਾਲ ਰਿਲੇਟਡ ਹੋਣ ਜਾਂ ਜਿਹੜੀ ਸਿਆਸਤ ਚੱਲ ਰਹੀ ਹੈ ਉਹਦੇ ਨਾਲ ਰਿਲੇਟਡ ਹੋਣ, ਤੇ ਅਖੀਰ ਦੇ ਵਿੱਚ ਜਿਹੜਾ ਪਟਿਆਲੇ ਦੇ ਵਿੱਚ ਘਟਨਾ ਵਾਪਰੀ ਸੀ, ਨਿਹੰਗ ਸਿੰਘਾਂ ਤੇ ਪੁਲਿਸ ਦੀ ਝੜਪ ਹੋਈ ਸੀ, ਹੁਣ ਕਿਵੇਂ ਨਿਹੰਗ ਸਿੰਘਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਾਂ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਉਸ ਮਾਮਲੇ ਦੇ ਵਿੱਚ, ਉਹਨਾਂ ਤੇ ਵੀ ਅਸੀਂ ਵਿਚਾਰਾਂ ਦੀ ਸਾਂਝ ਪਾਵਾਂਗੇ। ਇੱਕ ਮੁਲਾਕਾਤ ਸਾਡੀ ਹੁਣ ਹੋਵੇਗੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।